ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇਸ ਟਾਈਮ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV84 ਦੇ ਬਹੁਤ ਸੋਹਣੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 20 ਮਈ 2020 6 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਤੇ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਐਵਰੀਡੇ ਜਿਸ ਤਰ੍ਹਾਂ ਕਰੰਟ ਇਸ਼ੂ ਹੁੰਦੇ ਨੇ ਉਸ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰਦੀ, ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਅਹਿਮ ਮੁੱਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਕੋਲੋਂ ਇਹਨਾਂ ਦੇ ਉੱਪਰ ਜੋ ਵੇਰਵੇ ਨਾਲ ਵਿਚਾਰ ਨੇ ਉਹ ਸੁਣਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਰੋਨਾ ਵਾਇਰਸ ਬਾਰੇ ਦੀਆਂ ਅਪਡੇਟਸ ਨੇ ਜਾਂ ਉਸ ਦੇ ਨਾਲ ਰਿਲੇਟਡ ਜੋ ਖਬਰਾਂ ਨੇ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਪਹਿਲੇ ਵਿਸ਼ੇ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰਧਾਨ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਕੇਸਾਂ ਦਾ ਹੋਣਾ ਇੱਕ ਮਾਣ ਵਾਲੀ ਗੱਲ ਹੈ। ਉਹਨਾਂ ਅਨੁਸਾਰ ਇਸ ਦਾ ਮਤਲਬ ਹੈ ਕਿ ਅਸੀਂ ਸਭ ਤੋਂ ਵੱਧ ਕਰੋਨਾ ਟੈਸਟ ਕਰ ਰਹੇ ਹਾਂ। ਦੂਸਰੇ ਪਾਸੇ US ਕਾਂਗਰਸ ਦੀ ਸਪੀਕਰ ਨੈਂਸੀ ਪੈਲੋਸੀ ਨੇ ਪ੍ਰਧਾਨ ਟਰੰਪ ਤੇ ਤੰਜ਼ ਕਰਦਿਆਂ ਇਹ ਕਿਹਾ ਹੈ ਕਿ ਪਹਿਲਾਂ ਹੀ ਮੋਟਾਪੇ ਦੀ ਬਿਮਾਰੀ ਦਾ ਸ਼ਿਕਾਰ ਹਨ ਤੇ ਕਲੋਰੋਕੁਇਨ ਖਾਣਾ ਉਹਨਾਂ ਦੀ ਸਿਹਤ ਲਈ ਠੀਕ ਨਹੀਂ ਹੈ, ਇਸ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਕਮੈਂਟ ਤੋਂ ਬਾਅਦ ਅਮਰੀਕਾ ਦੇ ਮੋਟੇ ਲੋਕਾਂ ਨੇ ਉਸ ਦੇ ਪਿੱਛੇ ਪੈ ਗਏ ਹਨ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਨੈਂਸੀ ਪੈਲੋਸੀ ਨੇ ਮੋਟੇ ਲੋਕਾਂ ਦਾ ਮਜ਼ਾਕ ਉਡਾਇਆ ਹੈ, ਇਹ ਚੰਗੀ ਗੱਲ ਨਹੀਂ ਹੈ। ਐਂਡ ਦੂਸਰੇ ਪਾਸੇ ਦੀ ਦੂਸਰੀ ਖਬਰ ਹੈ ਇਸ ਦੇ ਵਿੱਚ ਕਿ ਟਰੰਪ ਕੈਂਪੇਨ ਵੱਲੋਂ ਡਾਕਟਰਾਂ ਦੀ ਇੱਕ ਵੱਡੀ ਟੀਮ ਇਕੱਠੀ ਕੀਤੀ ਜਾਏਗੀ ਜਿਹੜੀ ਇਹ ਪ੍ਰਚਾਰ ਕਰੇਗੀ ਕਿ ਲਾਕਡਾਊਨ ਖੋਲਣਾ ਕੋਈ ਨੁਕਸਾਨਦੇਹ ਨਹੀਂ ਹੈ। ਐਂਡ ਫਿਰ ਇੱਕ ਹੋਰ ਖਬਰ ਹੈ ਕਿ ਕਰੋਨਾ ਦੇ ਦੌਰਾਨ ਬਾਹਰਲੀਆਂ ਕੰਪਨੀਆਂ ਨੇ ਭਾਰਤ ਚੋਂ $16 ਬਿਲੀਅਨ ਦੀ ਇਨਵੈਸਟਮੈਂਟ ਵਾਪਸ ਖਿੱਚ ਲਈ ਹੈ। ਚੀਨ ਨਾਲ ਵੀ ਟਰੰਪ ਦਾ ਟਕਰਾਅ ਉਸੇ ਤਰ੍ਹਾਂ ਹੀ ਜਾਰੀ ਹੈ। ਹੁਣ ਤਾਲਿਬਾਨ ਦੇ ਮਸਲੇ ਨੂੰ ਕਾਫੀ ਉਭਾਰਿਆ ਜਾ ਰਿਹਾ ਹੈ ਜਿਸ ਦੇ ਉੱਤੇ ਚੀਨ ਵੱਲੋਂ ਸਖਤ ਗੁੱਸੇ ਦਾ ਇਜ਼ਹਾਰ ਕੀਤਾ ਗਿਆ ਹੈ। ਇਸ ਬਾਰੇ ਵਿਚਾਰ ਚਰਚਾ ਹੋਏਗੀ ਪਹਿਲੇ ਸੈਗਮੈਂਟ ਦੇ ਵਿੱਚ। ਐਂਡ ਕਰੋਨਾ ਵਾਇਰਸ ਨਾਲ ਰਿਲੇਟਡ ਜਿਹੜੇ ਅਪਡੇਟਸ ਨੇ ਉਹ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਟਕਰਾਅ ਤੇ ਅਮਰੀਕਾ ਨੇ ਭਾਰਤ ਦੀ ਮੁਕੰਮਲ ਹਮਾਇਤ ਕੀਤੀ ਹੈ, ਪਰ ਨਾਲ ਹੀ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਕਰੇ ਕਿਉਂਕਿ ਤਾਲਿਬਾਨ ਭਵਿੱਖ ਵਿੱਚ ਅਫਗਾਨਿਸਤਾਨ ਦੇ ਹਾਕਮ ਹੋਣਗੇ। ਇਸ ਉੱਪਰ ਵਿਚਾਰ ਚਰਚਾ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਵਿਸ਼ੇਸ਼ ਕਰ ਮੁਸਲਮਾਨਾਂ ਤੇ ਹੋ ਰਹੇ ਜ਼ੁਲਮਾਂ ਸੰਬੰਧੀ ਦਿੱਤੇ ਗਏ ਬਿਆਨ ਦਾ ਭਾਰਤ ਵਿੱਚ ਤਿੱਖਾ ਰਿਐਕਸ਼ਨ ਹੋਇਆ ਹੈ। ਬੀਜੇਪੀ ਦੇ ਵੱਡੇ ਨੇਤਾ ਸੁਬਰਾਮਨਿਅਮ ਸਵਾਮੀ ਨੇ ਧਮਕੀ ਦਿੱਤੀ ਹੈ ਕਿ ਉਹ ਇਸ ਬਿਆਨ ਦੇ ਖਿਲਾਫ ਮੁਕੱਦਮਾ ਦਰਜ ਕਰਾਏਗਾ। ਸੋ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਹੋਣਗੀਆਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਰੋਜ਼ਾਨਾ ਵਾਂਗ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ
ਰੋਜ਼ਾਨਾ ਤੁਸੀਂ ਬਹੁਤ ਸਾਰਾ ਪਿਆਰ ਭੇਜਦੇ ਹੋ, ਬਹੁਤ ਸਾਰੀ ਤੁਹਾਡੀ ਹਮਾਇਤ, ਹਮਦਰਦੀ ਔਰ ਸਾਡੇ ਨਾਲ ਔਰ ਖਾਸ ਤੌਰ ਤੇ ਕਾਜ਼ ਨਾਲ ਜਤਾਇਆ ਗਿਆ ਤੁਹਾਡਾ ਪਿਆਰ, ਹਮਦਰਦੀ, ਇਹ ਸਾਡਾ ਬਹੁਤ ਹੀ ਕੀਮਤੀ ਸਰਮਾਇਆ ਹੈ ਔਰ ਇਹ ਸਾਨੂੰ ਹਿੰਮਤ ਦਿੰਦਾ ਹੈ, ਹੌਸਲਾ ਦਿੰਦਾ ਹੈ ਤੇ ਅਸੀਂ ਰੱਬ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਬਤ ਕਦਮਾਂ ਨਾਲ ਅਸੀਂ ਇਸ ਰਸਤੇ ਦੇ ਉੱਤੇ ਤੁਰਦੇ ਰਹੀਏ। ਦੂਸਰਾ ਪਾਰਟ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਵਾਇਰਸ ਨੇ, ਜਿੱਦੋਂ ਅਸੀਂ ਬਾਰ-ਬਾਰ ਕਹਿੰਦੇ ਆ ਕਿ ਦੁਨੀਆ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ ਔਰ ਇਸ ਦੇ ਪ੍ਰਭਾਵ ਅਸੀਂ ਹਰ ਜਿਹੜਾ ਵੇ ਆਫ ਲਾਈਫ ਦੇ ਉੱਤੇ ਤਾਂ ਹੈ ਹੀ ਹੈ, ਹਰ ਸ਼ੋਬੇ ਦੇ ਉੱਤੇ। ਅੱਜ ਹੀ ਮੈਂ ਇੱਕ ਗੁਫ਼ਤਗੂ ਸੁਣ ਰਿਹਾ ਸੀ ਕਿ ਇਕੱਲਾ ਇਹ ਨਹੀਂ, ਅਸੀਂ ਤਾਂ ਇਕੋਨਮੀ ਜਾਂ ਜੌਬ ਜਾਂ ਅਨਇੰਪਲੋਇਮੈਂਟ ਦੀ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਜੀ ਹੁਣ ਜੇ ਆਕਸਫੋਰਡ, ਕੈਂਬਰਿਜ, ਹਾਰਵਰਡ ਔਰ ਯੇਲ ਵਰਗੀਆਂ ਯੂਨੀਵਰਸਿਟੀਆਂ ਥਰੂ ਲਾਈਨ ਜਿਹੜੀ ਹੈ ਉਹ ਟੀਚਿੰਗ ਦੇ ਰਹੀਆਂ ਨੇ ਔਰ ਸਟੂਡੈਂਟ ਪੜ੍ਹ ਰਹੇ ਨੇ, ਤੇ ਫਿਰ ਜਿਹੜਾ multi-billion-dollar ਇੰਡਸਟਰੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਔਰ ਈਵਨ ਚਾਈਨਾ, ਇਹ ਲੇਟਲੀ ਬਹੁਤ ਵੱਡੀ ਇੰਡਸਟਰੀ ਐਜੂਕੇਸ਼ਨ ਦੀ ਡਿਵੈਲਪ ਹੋਈ ਹੈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਤੋਂ ਬਹੁਤ ਜ਼ਿਆਦਾ ਫੀਸ ਵੀ ਚਾਰਜ ਕੀਤੀਆਂ ਜਾਂਦੀਆਂ ਔਰ ਇਹ multi-billion-dollar ਇੰਡਸਟਰੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਕਿਉਂਕਿ ਆਨਲਾਈਨ ਕੋਰਸਿਸ ਔਰ ਇਸ ਪੜ੍ਹਾਈ ਨੇ ਵੀ ਉਨਾ ਹੀ ਪ੍ਰਭਾਵ ਰੱਖਣਾ ਹੈ। ਸੋ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਸਾਲਾਂ 'ਚ ਜਦੋਂ ਇਹ ਈਵਨ ਸਿਲਸਿਲਾ ਖੁੱਲ ਵੀ ਜਾਂਦਾ ਹੈ, ਹਾਲਾਂਕਿ ਜਿੰਨੀਆਂ ਸਟੱਡੀਜ਼ ਮੈਂ ਦੇਖ ਰਿਹਾ 2020 ਦਾ ਇਹ ਸਾਲ ਇਸ ਦੇ ਐਕਿਊਟ ਪ੍ਰਭਾਵ 'ਚ ਰਹੇਗਾ ਔਰ ਹੋਪਫੁਲੀ ਜੇ ਈਅਰ ਐਂਡ ਤੱਕ ਜਾਂ ਬਿਗਨਿੰਗ ਤੱਕ ਵੈਕਸੀਨੇਸ਼ਨ ਡਿਵੈਲਪ ਹੁੰਦੀ ਹੈ ਤੇ ਫਿਰ 2021 ਦੇ ਵਿੱਚ ਇਹ ਆਸ ਕੀਤੀ ਜਾ ਸਕਦੀ ਹੈ ਕਿ ਜ਼ਿੰਦਗੀ ਮਾਕੂਲ ਵੱਲ, ਆਮ ਵੱਲ ਮੁੜੇਗੀ। ਲੇਕਿਨ ਉਦੋਂ ਤੱਕ ਇਹ ਸਾਰੇ ਸ਼ੋਬੇ ਜਿਹਦੇ 'ਚ ਐਜੂਕੇਸ਼ਨ ਦੀ ਵੀ ਜਿਵੇਂ ਅਸੀਂ ਗੱਲ ਕੀਤੀ ਔਰ ਬਾਕੀ ਵੀ ਈਵਨ ਦਫ਼ਤਰ ਆਨਲਾਈਨ, ਕਿਉਂਕਿ ਕੰਮ ਹੋ ਰਿਹਾ, ਇਹ ਨਹੀਂ ਹੈ ਵੀ ਦੁਨੀਆ ਸਾਰੀ ਸੁੱਤੀ ਹੋਈ ਹੈ ਘਰੇ, ਸਾਰੇ ਪਾਸੇ ਜਿਹੜਾ ਘਰੋਂ ਕੰਮ ਹੋ ਰਿਹਾ। ਸੋ ਇਹ ਜਿਹੜੇ ਵੱਡੇ ਵੱਡੇ ਆਫਿਸ ਸਪੇਸ ਔਰ ਈਵਨ ਜੇ ਅਸੀਂ ਸ਼ਾਪਿੰਗ ਦੇ ਹਵਾਲੇ ਨਾਲ ਦੇਖੀਏ, ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲ ਔਰ multi-billion-dollar ਇਨਵੈਸਟਮੈਂਟ ਸੀ ਹਰ ਪਾਸੇ, ਇਹਨਾਂ ਸਾਰੀਆਂ ਚੇਨਸ ਦੀ ਇਹੀ ਕਾਰਨ ਹੈ ਕਿ ਐਮਾਜ਼ੋਨ ਔਰ ਆਨਲਾਈਨ ਈਬੇ ਵਾਲੇ ਜਿਹੜੇ ਨੇ ਉਹ ਇਹਨਾਂ 4-6 ਹਫ਼ਤਿਆਂ ਦੇ ਵਿੱਚ ਹੀ ਕਈ ਬਿਲੀਅਨ ਡਾਲਰ ਉਹਨਾਂ ਨੇ ਕਮਾਏ ਨੇ। ਸੋ ਇਹ ਵੀ ਇੱਕ ਤਬਦੀਲੀ ਵੱਲ ਆਏਗਾ ਔਰ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਈਵਨ ਰੋਬਸਟ ਇਕੋਨਮੀਜ਼ ਯੂਰਪ ਦੀਆਂ, ਜਿਨ੍ਹਾਂ ਦੇ ਵਿੱਚ ਜਾਪਾਨ ਔਰ ਜਰਮਨੀ, ਇੱਕ ਜ਼ਮਾਨਾ ਸੀ ਕਿ ਜਾਪਾਨ ਦਾ ਯੈਨ ਉਹਦੇ ਸਾਹਮਣੇ ਡਾਲਰ ਵੀ ਔਰ ਪਾਉਂਡ ਵੀ ਲੜਖੜਾਉਂਦਾ ਸੀ, ਲੇਕਿਨ ਹੁਣ ਇਹਨਾਂ ਦੋਨੋਂ ਹੀ ਮੁਲਕਾਂ ਨੇ ਜਿਹੜਾ ਉਹ ਰਿਸੈਸ਼ਨ ਜਿਹੜੀ ਹੈ ਡਿਕਲੇਅਰ ਕੀਤੀ ਹੈ ਔਰ ਜਿਵੇਂ ਇੱਕ ਜਨਰਲ ਜਿਹਾ ਇਹਨਾਂ ਦੇ ਇਕਨੋਮਿਕਸ ਦਾ ਪ੍ਰਿੰਸੀਪਲ ਹੈ ਕਿ ਜੇ 2 ਟ੍ਰਾਈਮੈਸਟਰ 3 ਮਹੀਨੇ ਦੇ ਸਾਲ ਨੂੰ 4 ਟ੍ਰਾਈਮੈਸਟਰ 'ਚ ਵੰਡਿਆ ਜਾਂਦਾ ਹੈ, ਤੁਹਾਡੀ ਜਿਹੜੀ GDP ਹੈ ਗਰੋਥ 0 ਤੇ ਆ ਜਾਂਦੀ ਹੈ ਤੇ ਉਹਨੂੰ ਰਿਸੈਸ਼ਨ ਕਹਿੰਦੇ ਨੇ। ਔਰ ਜੇ ਲੰਬਾ ਵਕਤ ਚਲੀ ਜਾਏ ਔਰ ਫਿਰ ਇਸ ਨੂੰ ਜਿਵੇਂ ਅਸੀਂ 30s ਦੀ ਅਮਰੀਕਾ ਦੇ ਵਿੱਚ ਗ੍ਰੇਟ ਡਿਪਰੈਸ਼ਨ ਕਹਿੰਦੇ ਆ, ਸੋ ਰਿਸੈਸ਼ਨ ਤੋਂ ਡਿਪਰੈਸ਼ਨ ਤੱਕ ਦਾ ਸਫ਼ਰ ਜਿਹੜਾ ਹੈ ਉਹ ਵੀ ਕਈ ਦੇਸ਼ ਤੈਅ ਕਰਨਗੇ, ਪਰ ਇਹ ਯੂਰਪ ਦੇ ਲਈ ਇੱਕ ਵੱਡਾ ਸੈਟਬੈਕ ਹੈ ਕਿ ਦੋਨੋਂ ਹੀ ਜਿਹੜੀਆਂ ਰੋਬਸਟ ਇਕੋਨਮੀਜ਼ ਨੇ, ਜਾਪਾਨ ਔਰ ਜਰਮਨੀ ਜ਼ਾਹਰ ਯੂਰਪ 'ਚ ਹੈ, ਜਾਪਾਨ ਏਸ਼ੀਆ 'ਚ ਹੈ, ਪਰ ਇਹਨਾਂ ਦੋਨਾਂ ਨੇ, ਕਿਉਂਕਿ ਏਸ਼ੀਆ ਦੇ ਵਿੱਚ ਬੇਸ਼ੱਕ ਹਾਲ ਦੀ ਘੜੀ ਚੀਨ ਜਾਂ ਭਾਰਤ ਉਹਨਾਂ ਦੇ ਕੋਈ ਬਹੁਤ ਸਾਹਮਣੇ ਤਾਂ ਨਹੀਂ ਆਇਆ ਕੀ ਹੈ ਚਾਈਨਾ ਬਾਰੇ, ਤਾਂ ਕਿਉਂਕਿ ਇਸ ਕੋਰੋਨਾ ਦਾ ਪ੍ਰਭਾਵ ਸਿਰਫ ਤੇ ਸਿਰਫ ਵੁਹਾਨ ਸ਼ਹਿਰ ਤੱਕ ਰਿਹਾ। ਨਤੀਜੇ ਦੇ ਤੌਰ ਤੇ ਉਹਨਾਂ ਦਾ ਬੀਜਿੰਗ ਜਾਂ ਵੱਡੇ ਦੂਜੇ ਸ਼ਹਿਰ ਸ਼ੰਘਾਈ ਜਾਂ ਨੈਨਕਿੰਗ ਜਾਂ ਦੂਸਰੇ ਬਿਜ਼ਨਸ ਸੈਂਟਰ ਉਹ ਪ੍ਰਭਾਵਿਤ ਨਹੀਂ ਹੋਏ, ਉਹਨਾਂ ਦੀ ਪ੍ਰੋਡਕਸ਼ਨ ਜਾਰੀ ਹੈ। ਪਰ ਜੇ ਉਹਨਾਂ ਦੀ ਮਾਰਕੀਟ ਖਤਮ ਹੁੰਦੀ ਹੈ, ਕਿਉਂਕਿ ਜੇ ਬਾਇੰਗ ਪਾਵਰ ਨਹੀਂ ਹੈ, ਇਕੋਨਮੀਜ਼ ਇਨ ਰਿਸੈਸ਼ਨ ਨੇ, ਜਾਂ ਅਮਰੀਕਾ ਨਾਲ ਜਨਵਰੀ ਦੇ ਵਿੱਚ ਡੀਲ ਤਾਂ ਹੋ ਗਈ ਸੀ ਜਿਹਦੇ ਵਿੱਚ ਮਿਨੀਮਮ $200 ਬਿਲੀਅਨ ਦਾ ਸਟਫ ਖਰੀਦਣਾ ਅਮਰੀਕਾ ਤੋਂ ਲਾਜ਼ਮ ਸੀ, ਪਰ ਹੋਰ ਰਵੱਈਏ ਅਮਰੀਕਾ ਦੇ ਹੁਣ ਚੀਨ ਪ੍ਰਤੀ ਨੇ ਸਿੱਧੇ ਈਵਨ ਤਾਈਵਾਨ ਦਾ ਮੁੱਦਾ ਵੀ ਕਿਵੇਂ ਦੁਬਾਰਾ ਫੋਕਸ ਲਿਆਂਦਾ, ਉਹਨੂੰ ਅਸੀਂ ਹੁਣੇ ਹੀ ਇਸ ਸੈਗਮੈਂਟ ਦੇ ਵਿੱਚ ਵਿਚਾਰਾਂਗੇ। ਲੇਕਿਨ ਜੇ ਡਿਮਾਂਡ ਨਹੀਂ ਹੋਏਗੀ ਅਲਟੀਮੇਟਲੀ ਤਾਂ ਫਿਰ ਸਪਲਾਈ ਅਵੇਲੇਬਲ ਵੀ ਹੋਏ, ਜੇ ਇਕੋਨਮੀਜ਼ ਮਾੜੀ ਹਾਲਤ 'ਚ ਨੇ ਤੇ ਇਹ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਔਰ ਭਾਰਤ ਜਿਹੜਾ ਇਹ ਭਰਮ ਪਾਲ ਰਿਹਾ ਸੀ ਔਰ ਇਸ ਦੇ ਉੱਤੇ ਮੋਦੀ ਨੇ ਆਪਣੇ ਅਖੀਰਲੇ ਜਿਹੜਾ ਉਹਦਾ ਐਡਰੈਸ ਸੀ ਨੇਸ਼ਨ ਨੂੰ, ਉਹਨੇ
ਜਿਹੜਾ ਸਵੈ-ਅਭਿਮਾਨ ਦੇ ਨਾਲ ਜਿਹੜਾ ਮੇਡ ਇਨ ਇੰਡੀਆ ਔਰ ਦੂਜਾ ਤੀਜਾ ਇਹਦੇ ਤੇ ਐਮਫੇਸਾਈਜ਼ ਕੀਤਾ ਕਿ ਜੀ ਹੁਣ ਅਸੀਂ ਖੁਦ ਸਭ ਕੁਝ ਬਣਾ ਰਹੇ ਹਾਂ। ਦੇਖੋ ਅਸੀਂ ਮਾਸਕਸ ਬਣਾ ਦਿੱਤੀਆਂ, ਦੇਖੋ ਅਸੀਂ ਜਿਹੜੀ ਹੈ ਉਹ ਸੇਫਟੀ ਇਕਵਿਪਮੈਂਟ ਬਣਾ ਦਿੱਤੀ। ਔਰ ਉਸਨੇ ਜਿਹੜਾ ਈਵਨ ਬਿਜ਼ਨਸ ਟਾਈਮਸ ਵਰਗਿਆਂ ਨੇ ਕੋਟ ਕੀਤਾ ਕਿ ਉਹਨੇ ਕਿ ਕਿਵੇਂ ਲਗਜ਼ਮਬਰਗ ਜਿਹੜਾ ਮੁਲਕ ਹੈ ਯੂਰਪ ਦਾ, ਉਹਦੇ ਨਾਲੋਂ ਦੁੱਗਣਾ ਏਰੀਆ ਇੱਕ ਕੰਪਨੀ ਨੂੰ ਉਹਨਾਂ ਨੇ ਪ੍ਰੋਵਾਈਡ ਕਰਨ ਦਾ ਕਿਹਾ ਮੁਫਤ। ਔਰ ਉਹਨਾਂ ਨੇ ਕਿਹਾ ਜੀ ਇਹ ਬੜੀ ਹੋਪ ਉਹਨੇ ਨੇਸ਼ਨ ਨੂੰ ਦਿੱਤੀ ਔਰ ਉਹਨਾਂ ਦੇ ਮਿਨਿਸਟਰ ਵੀ ਔਰ ਗੋਦੀ ਮੀਡੀਆ ਵੀ ਕਿ ਜਿਹੜੀਆਂ ਕੰਪਨੀਆਂ ਦੇਖੋ ਹੁਣ ਅਮਰੀਕਾ ਤੇ ਜਿਹੜੀ ਹੈ ਭਾਰਤ ਦੀ ਯਾਰੀ ਕੀ ਰੰਗ ਦਿਖਾਏਗੀ। ਜਿਹੜੀਆਂ ਕੰਪਨੀਆਂ ਨਿਕਲ ਰਹੀਆਂ ਨੇ ਚੀਨ ਤੋਂ ਉਹ ਭਾਰਤ ਚ ਆਉਣਗੀਆਂ ਔਰ ਬਹੁਤ ਸਾਡੀ ਇਨਵੈਸਟਮੈਂਟ ਹੋਏਗੀ। ਅਸੀਂ ਜਿਹੜਾ ਫਿਊਚਰ ਦਾ ਜਿਹੜਾ ਮਾਨਚੈਸਟਰ ਹੈ ਅਸੀਂ ਉਹ ਬਣ ਜਾਵਾਂਗੇ। ਜਿਵੇਂ ਕਦੇ ਲੁਧਿਆਣੇ ਬਾਰੇ ਉੱਥੇ ਕਹਿੰਦੇ ਹੁੰਦੇ ਸੀ ਉਦੋਂ ਮਾਨਚੈਸਟਰ ਇੱਕ ਜਿਹੜਾ ਉਹ ਵੱਡਾ ਸੈਂਟਰ ਸੀ ਇੰਡਸਟਰੀਜ਼ ਦਾ, ਔਰ ਲੁਧਿਆਣੇ ਨੂੰ ਕਹਿੰਦੇ ਸੀ ਜੀ ਇਹ ਇੱਥੋਂ ਦਾ ਮਾਨਚੈਸਟਰ ਹੈ। ਪਰ ਇਹ ਗੱਲ ਜਿਵੇਂ ਅਸੀਂ ਕੱਲ ਪਾਸਿੰਗ ਰੈਫਰੈਂਸ 'ਚ ਗੱਲ ਕੀਤੀ ਸੀ ਕਿ ਕਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਧਮਕੀ ਦਿੱਤੀ ਹੈ ਅਮਰੀਕਨ ਕੰਪਨੀਆਂ ਨੂੰ ਜਿਹੜੀਆਂ ਚੀਨ ਚੋਂ ਨਿਕਲ ਰਹੀਆਂ ਨੇ ਕਿ ਖਬਰਦਾਰ ਤੁਸੀਂ ਕਿਸੇ ਹੋਰ ਦੇਸ਼ ਦਾ ਰੁਖ ਕੀਤਾ, ਜੇ ਤੁਸੀਂ ਕੀਤਾ ਤੇ ਅਸੀਂ ਹੈਵੀ ਤੁਹਾਡੇ ਤੇ ਟੈਕਸਿਸ ਲਾਵਾਂਗੇ। ਔਰ ਉਹਦੇ 'ਚ ਈਵਨ ਐਪਲ ਜਿਸ ਦਾ ਜਿਹੜਾ ਮਾਲਕ ਹੈ ਜਾਂ ਫਾਊਂਡਰ ਹੈ ਬਿਲ ਗੇਟਸ ਇਸ ਵੇਲੇ ਫਰੰਟ ਲਾਈਨ ਦੇ ਉੱਤੇ ਹੈ ਇਸ ਕੋਰੋਨਾ ਵਾਰ ਦੇ ਵੇਲੇ। ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਉਸ ਦੀ ਏਡ ਨਾਲ ਕਈ ਥਾਵਾਂ ਦੇ ਉੱਤੇ ਜਿਹੜੀ ਹੈ ਰਿਸਰਚ ਚੱਲ ਰਹੀ ਹੈ। ਪਰ ਜ਼ਾਹਰ ਹੈ ਕਿ ਉਹ ਕੰਟਰਡਿਕਟ ਕਰਦਾ ਪ੍ਰੈਜ਼ੀਡੈਂਟ ਟਰੰਪ ਦੇ ਵਿਊਜ਼ ਨੂੰ, ਜਿਹਦੇ ਚ ਕਿ ਉਹ ਇਹਨੂੰ ਨਾ ਸੀਰੀਅਸਲੀ ਦੇਖਦੇ ਨੇ ਨਾ ਇਸ ਦੇ ਖਤਰੇ ਨੂੰ ਅਨੁਭਵ ਕਰਦੇ ਨੇ। ਲੇਕਿਨ ਜਿਹੜਾ ਮਿਸਟਰ ਗੇਟਸ ਇਸ ਬਾਰੇ ਕਾਫੀ ਵੋਕਲ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਸਿੱਧਾ ਹੀ, ਕਿਉਂਕਿ ਇਹਨਾਂ ਦੇ ਵੱਡੇ ਪਲਾਂਟ ਜਿਹੜੇ ਨੇ ਮੈਨੂਫੈਕਚਰਿੰਗ ਔਰ ਸਾਰਾ ਸਟਾਫ ਉਹ ਚਾਈਨਾ ਦੇ ਵਿੱਚ ਹੈ ਮਾਈਕਰੋਸਾਫਟ ਦਾ, ਸੋ ਉਹਨਾਂ ਨੇ ਇਹਨਾਂ ਨੂੰ ਵੀ ਕਿਹਾ ਕਿ ਭਾਈ ਅੱਗੇ ਤਾਂ ਤੁਹਾਨੂੰ ਅਸੀਂ ਇਸ ਕੋਰੋਨਾ ਦੇ ਸ਼ੁਰੂ ਹੋਣ ਦੇ ਵੇਲੇ ਥੋੜੀ ਬਹੁਤ ਰਾਹਤ ਦਿੱਤੀ ਹੈ, ਪਰ ਅਸੀਂ ਹੈਵੀ ਟੈਕਸਿਸ ਲਾਵਾਂਗੇ ਔਰ ਸਿੱਧੀ ਵਾਰਨਿੰਗ ਹੈ। ਹੁਣ ਗੱਲ ਭਾਰਤ ਦੇ ਹਵਾਲੇ ਨਾਲ ਉਹ ਪੰਜਾਬੀ ਦਾ ਖਾਨ ਬੜਾ ਢੁਕਦਾ ਇੱਥੇ ਕਿ ਵੀ ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ। ਹੁਣ ਉਹ ਤਾਂ ਢੀਕਦੇ ਸੀ ਕਿ ਜਿਹੜੀਆਂ ਚੀਨ ਤੋਂ ਨਿਕਲਣ ਵਾਲੀਆਂ ਕੰਪਨੀਆਂ ਨੇ ਉਹ ਭਾਰਤ ਆਉਣਗੀਆਂ, ਲੇਕਿਨ ਜਿਹੜੀ ਅੱਜ ਇੱਕ ਖਬਰ ਇੱਥੋਂ ਦੀ ਅਮਰੀਕਨ ਰਿਸਰਚ ਇੰਸਟੀਚਿਊਟ ਦੇ ਹਵਾਲੇ ਨਾਲ ਆਈ ਹੈ ਕਿ ਜਿਹੜੀਆਂ ਫੋਰਨ ਅਮਰੀਕਨ ਕੰਪਨੀਆਂ ਜਿਨ੍ਹਾਂ ਦੀ 26 ਬਿਲੀਅਨ ਡਾਲਰ ਦੀ ਏਸ਼ੀਅਨ ਕੰਟਰੀਜ਼ ਦੇ ਵਿੱਚ ਇਨਵੈਸਟਮੈਂਟ ਸੀ, ਉਹਨਾਂ ਨੇ ਉੱਥੋਂ ਵਾਪਸ ਕੱਢ ਲਈ ਹੈ ਔਰ ਉਸ 26 ਬਿਲੀਅਨ ਡਾਲਰ ਚੋਂ 16 ਬਿਲੀਅਨ ਡਾਲਰ ਕੱਲਾ ਭਾਰਤ ਚੋਂ ਕੱਢਿਆ ਉਹਨਾਂ ਨੇ ਪਿਛਲੇ ਹਫ਼ਤਿਆਂ ਦੇ ਵਿੱਚ। ਹੁਣ 16 ਬਿਲੀਅਨ ਡਾਲਰ ਜੇ ਤੁਸੀਂ ਭਾਰਤੀ ਰੁਪਏ ਇਹਦੇ ਵਿੱਚ ਗਿਣੋ ਤੇ ਫਿਰ ਇਹ ਅੰਦਾਜ਼ਾ ਲਾ ਲਓ ਕਿ ਕਈ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਜਿਹੜੀ ਆਲਰੇਡੀ ਉੱਥੇ ਸੀ ਉਹ ਭਾਰਤ ਚੋਂ ਉਹਨਾਂ ਨੇ ਬਾਹਰ ਕੱਢ ਲਈ ਹੈ। ਤੇ ਇਹ ਢੀਕਦੇ ਸੀ ਕਿ ਜੀ ਅਸੀਂ ਤਾਂ ਜਿਹੜਾ ਉਹ ਲਗਜ਼ਮਬਰਗ ਦੇ ਏਰੀਆ ਜਿੰਨਾ ਮੁਫਤ ਏਰੀਆ ਦੇ ਦਿੱਤਾ, ਚੀਨ ਚੋਂ ਨਿਕਲਣ ਵਾਲੀਆਂ ਕੰਪਨੀਆਂ ਭਾਰਤ ਚ ਆਉਣਗੀਆਂ। ਸੋ ਇਹ ਮੈਂ ਸਮਝਦਾ ਕਿ ਆਉਣ ਵਾਲੇ ਪੀਰੀਅਡ ਚ ਜਿਸ ਨੂੰ ਅੱਜ ਕੱਲ ਨਵਾਂ ਲਫ਼ਜ਼ ਇਹਨਾਂ ਦੀ ਜ਼ਬਾਨ ਦੇ ਵਿੱਚ ਮੈਂ ਸੁਣਿਆ ਕਿ ਜੀ ਜਿਹੜੀ ਹੈ ਆਰਥਿਕਤਾ ਉਹ ਚਰਮਰਾ ਜਾਏਗੀ। ਸੋ ਮੈਨੂੰ ਲੱਗਦਾ ਹੈ ਵੀ ਚਰਮਰਾ ਨਹੀਂ ਹੈ, ਮਰਮਰਾ ਹੀ ਜਾਏਗੀ। ਜਿਹੜਾ ਹਾਲ ਇਹਨਾਂ ਦਾ ਇਸ ਸਾਰੇ ਦੇ ਨਾਲ ਬਹੁਤ ਵੱਡੀ 16 ਬਿਲੀਅਨ ਡਾਲਰ ਦੀ ਜਿਹੜੀ ਆਲਰੇਡੀ ਇਨਵੈਸਟਡ ਮਨੀ ਹੈ ਫੋਰਨ ਅਮਰੀਕਨ ਕੰਪਨੀਆਂ ਦੀ, ਉਹ ਉਹਦੇ ਚੋਂ ਪੁੱਲ ਆਊਟ ਕਰ ਰਹੇ ਨੇ। ਹੁਣ ਜ਼ਾਹਰਾ ਤੌਰ ਦੇ ਉੱਤੇ ਜਿਵੇਂ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਇਹ ਇੱਕ ਟ੍ਰੇਡ ਵਾਰ ਬਣ ਗਿਆ ਹੈ ਔਰ ਇਹਦਾ ਇੱਕ ਫੀਅਰ ਵੀ ਹੈ ਕਿ ਆਲ ਆਊਟ ਵਾਰ ਤੱਕ ਵੀ ਜਾ ਸਕਦਾ ਹੈ ਅਮਰੀਕਾ ਚਾਈਨਾ। ਅਜੇ ਅਮਰੀਕਾ ਵੀ ਪ੍ਰੈਜ਼ੀਡੈਂਟ ਟਰੰਪ ਜੋ ਕਹਿ ਰਹੇ ਨੇ ਉਹਨਾਂ ਨੇ ਆਪਣੇ ਮੁਲਕ ਦੇ ਇੰਟਰਸਟ ਵੀ ਨੇ, ਆਫ ਕੋਰਸ ਅਮਰੀਕਨ ਇੰਟਰਸਟ ਨੇ ਉਹਨਾਂ ਦਾ। ਨਵੰਬਰ ਦੇ ਵਿੱਚ ਆਪਣੇ ਕੈਂਪੇਨ ਨੂੰ ਇੱਕ ਠੀਕ ਲਾਈਨ ਤੇ ਰੱਖਣਾ ਵੀ ਹੈ ਕਿ ਉਹਦੇ ਚ ਉਹਨਾਂ ਨੂੰ ਜੇ ਐਂਟਾਈ ਚਾਈਨਾ ਇੱਕ ਵਿਪਿੰਗ ਬॉय ਮਿਲ ਗਿਆ ਤੇ ਇਹ ਉਹਨਾਂ ਨੇ ਇੰਨੀ ਪਿੱਚ ਹਾਇਰ ਕਰ ਦਿੱਤੀ ਹੈ ਕਿ ਈਵਨ ਡੈਮੋਕ੍ਰੇਟਾਂ ਦਾ ਹੌਸਲਾ ਨਹੀਂ ਹੋਏਗਾ ਕਿ ਉਹ ਇਹਨੂੰ ਕਾਊਂਟਰ ਕਰ ਸਕਣ। ਪਰ ਇਹਦੇ ਨਾਲ ਉਹਨਾਂ ਦੀ ਅਪਰੋਚ ਕਿਤੇ ਨਾ ਕਿਤੇ ਕੌਸ਼ੀਅਸ ਵੀ ਹੈ ਕਿਉਂਕਿ ਉਹ ਇਹ ਦੇਖ ਰਹੇ ਨੇ ਕਿ ਦੁਨੀਆ ਦੇ ਵਿੱਚ ਬਾਕੀਆਂ ਦਾ ਰੁਝਾਨ ਕੀ ਹੋਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਰਪ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਮਰੀਕਾ ਦੇ ਲੋਕ ਕਿਸੇ ਹੋਰ ਪਲੈਨਟ ਤੋਂ ਨਹੀਂ ਆਏ ਜਿਨ੍ਹਾਂ ਨੇ ਅਮਰੀਕਾ ਨੂੰ ਇਹ ਨਵੀਂ ਸ਼ਕਲ ਦਿੱਤੀ, ਜਿਨ੍ਹਾਂ ਦੀ ਜਰਨੀ ਪਿਲਗ੍ਰਿਮਸ ਤੋਂ ਸ਼ੁਰੂ ਹੋਈ
ਸਾਡੇ ਵਰਗੇ ਏਸ਼ੀਅਨ ਜਾਂ ਦੂਜੇ ਲੋਕ ਸਾਊਥ ਅਮਰੀਕਨ ਜਾਂ ਦੂਜੇ ਦਾ ਬਾਅਦ ਚ ਆਏ। ਪਹਿਲਾਂ ਇਹ ਯੂਰਪ ਦੇ ਹੀ ਸਨ, ਇੰਗਲੈਂਡ ਦੇ ਪਰਸੀਕਿਊਟਿਡ ਜਿਹੜੇ ਕਿ ਉੱਥੇ ਬਲੱਡੀ ਮੈਰੀ ਤੋਂ ਦੁਖੀ ਸੀ, ਉਹ ਤੁਰੇ ਆਪਣੀ ਧਾਰਮਿਕ ਆਜ਼ਾਦੀ ਦੇ ਲਈ। ਔਰ ਉਹਦੇ ਚ ਜਿਹੜਾ ਵੱਡਾ ਚੰਕ ਹੈ, ਅੱਜ ਵੀ ਅਮਰੀਕਾ ਦੇ ਵਿੱਚ ਲਗਭਗ 70% ਦੀ ਆਬਾਦੀ ਜਿਹੜੀ ਹੈ ਉਹ ਗੋਰਿਆਂ ਦੀ ਹੈ, ਵਾਈਟ ਨਸਲ ਦੀ ਹੈ, ਜਿਹੜੇ ਬਿਲਕੁਲ ਯੂਰਪ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ। ਸੋ ਜ਼ਾਹਰ ਹੈ ਕਿ ਉਹ ਜਿਨ੍ਹਾਂ ਨੇ ਅਮਰੀਕਾ ਬਣਾਇਆ ਉਹਨਾਂ ਚੋਂ ਬ੍ਰਿਟਿਸ਼ ਵੀ ਨੇ, ਫ੍ਰੈਂਚ ਵੀ ਨੇ ਔਰ ਜਰਮਨ ਵੀ ਨੇ, ਔਰ ਜਿੰਨੀਆਂ ਤੁਸੀਂ ਉੱਤੇ ਮੁਲਕ ਅੱਜ 27 ਤੋਂ ਜ਼ਿਆਦਾ ਦੇਖ ਲਓ, ਉਹਨਾਂ ਸਾਰਿਆਂ ਤੋਂ ਹੀ ਲੋਕ ਜਿਹੜੇ ਨੇ ਓਵਰ ਏ ਪੀਰੀਅਡ ਆਫ ਟਾਈਮ ਇੱਥੇ ਆਏ। ਬੇਸ਼ੱਕ ਅੱਜ ਅਮਰੀਕਾ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਮੁਲਕ ਹੈ ਆਬਾਦੀ ਦੇ ਲਿਹਾਜ਼ ਨਾਲ, ਚੀਨ ਔਰ ਭਾਰਤ ਤੋਂ ਬਾਅਦ, ਲੇਕਿਨ 70% ਅਮਰੀਕਾ ਔਰ ਇਹਨਾਂ ਦੀ ਕੋਰ ਸਪਿਰਿਟ ਜਿਹੜੀ ਹੈ ਉਹ ਬਾਈਬਲ ਸਪਿਰਿਟ ਹੈ। ਅੱਜ ਵੀ ਅਮਰੀਕਾ ਦਾ ਪ੍ਰਧਾਨ ਕੌਣ ਬਣੇਗਾ, ਖਾਸ ਤੌਰ ਤੇ ਜਿਵੇਂ ਰਿਪਬਲਿਕਨ ਲਾਈਨ ਦੇ ਉੱਤੇ ਜਿਹੜੀ ਜਿਹਨੂੰ ਬਾਈਬਲ ਬੈਲਟ ਕਹਿੰਦੇ ਨੇ, ਸਾਊਥ ਦਾ ਜਿਹੜਾ ਹੈ ਹਿੱਸਾ ਯੂਨਾਈਟਿਡ ਸਟੇਟਸ ਦਾ, ਉਹੀ ਡਿਸਾਈਡ ਕਰਦੇ ਨੇ ਕਿ ਵੀ ਅਲਟੀਮੇਟਲੀ ਕਿਹਨੂੰ ਬੈਕ ਕਰਨਾ ਹੈ। ਸੋ ਜ਼ਾਹਿਰ ਹੈ ਕਿ ਉਹਨਾਂ ਦਾ ਇੱਕ ਆਪਣਾ ਸਟੈਂਸ ਹੈ ਔਰ ਅਮਰੀਕਾ ਦੀਆਂ ਵੈਲਿਊਜ਼ ਦੇ ਵਿੱਚ ਬਾਈਬਲ ਜਾਂ ਕ੍ਰਿਸਚੀਅਨਿਟੀ ਉਸ ਦਾ ਧੁਰਾ ਹੈ। ਇਹੀ ਕਾਰਨ ਹੈ ਕਿ ਜਿੱਥੇ ਅਸੀਂ ਭਾਰਤ ਦੇ ਵਿੱਚ ਦੇਖ ਰਹੇ ਹਾਂ ਕਿ ਪੈਂਡੇਮਿਕ ਦੇ ਹਵਾਲੇ ਨਾਲ ਕਿਵੇਂ ਹਿੰਦੂਤਵਾ ਥੋਪਿਆ ਜਾ ਰਿਹਾ ਹੈ, ਕਿਵੇਂ ਜ਼ਬਰਦਸਤੀ ਕਨਵਰਸ਼ਨਸ ਜਿਹੜੀਆਂ ਨੇ ਉਹ ਮੁਸਲਮਾਨਾਂ ਦੀਆਂ ਹਿੰਦੂਆਂ ਦੇ ਵਿੱਚ ਕੀਤੀਆਂ ਗਈਆਂ, ਹਰਿਆਣੇ ਔਰ ਦਿੱਲੀ ਕੱਲ ਅਸੀਂ ਜ਼ਿਕਰ ਕੀਤਾ ਸੀ। ਔਰ ਇਸ ਦੇ ਉੱਤੇ ਈਵਨ ਅੰਡਰ ਸੈਕਟਰੀ ਜਨਰਲ UN ਦੇ ਉਹਨਾਂ ਦੀ ਸਟੇਟਮੈਂਟ ਜਿਹਦੇ ਤੇ ਕਾਫੀ ਚੀਕਾਂ ਮਾਰੀਆਂ ਸੁਬਰਾਮਨੀਅਮ ਸਵਾਮੀ ਨੇ, ਉਸੇ ਤੀਸਰੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ। ਪਰ ਕੁੱਲ ਮਿਲਾ ਕੇ ਯੂਰਪ ਜਿਹਦੀ ਰੈਸਕਿਊ ਦੇ ਉੱਤੇ ਅਮਰੀਕਾ ਪਹੁੰਚਿਆ ਫਸਟ ਵਰਲਡ ਵਾਰ ਦੇ ਵੇਲੇ ਵੀ ਔਰ ਸੈਕੰਡ ਵਰਲਡ ਵਾਰ ਦੇ ਵੇਲੇ ਵੀ, ਇਹ ਵਰਲਡ ਵਾਰ ਅਮਰੀਕਾ ਨੇ ਤਾਂ ਨਹੀਂ ਸ਼ੁਰੂ ਕੀਤੇ, ਨਾ ਹੀ ਏਸ਼ੀਆ ਨੇ ਕੀਤੇ। ਸੋ ਜ਼ਾਹਰ ਹੈ ਕਿ ਯੂਰਪ ਦੇ ਵਿੱਚ ਹੀ ਭਾਵੇਂ ਉਹ ਟ੍ਰੈਡੀਸ਼ਨਲ ਫ੍ਰੈਂਚ ਵਰਸਸ ਜਰਮਨ ਹੋਣ ਜਾਂ ਇਟਲੀ ਵਰਸਸ ਬ੍ਰਿਟਿਸ਼ਰ ਹੋਣ ਜਾਂ ਰਸ਼ੀਆ ਵਰਸਸ ਜਰਮਨ ਹੋਣ, ਲੇਕਿਨ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਦੋਂ ਕੌਣ ਕਿਸ ਦੀ ਮਦਦ ਤੇ ਖਲੋਏਗਾ, ਇਹ ਉਸ ਦੀ ਲੋੜ ਦੇ ਮੁਤਾਬਕ ਹੁੰਦਾ ਹੈ, ਨਾ ਕਿ ਇਹਦੇ ਨਾਲ ਕੋਈ ਸਿਧਾਂਤ ਜਾਂ ਅਹਿਸਾਨ ਜੁੜੇ ਹੁੰਦੇ ਨੇ ਕਿ ਜੀ ਤੁਸੀਂ ਸਾਡੇ ਲਈ ਇਹ ਕੀਤਾ ਸੀ ਜਾਂ ਤੁਸੀਂ ਸਾਡੇ ਲਈ ਉਹ ਕੀਤਾ ਸੀ। ਔਰ ਜਿਹੜੀ ਗੱਲ ਇਸ ਚੀਨ ਅਮਰੀਕਾ ਪੋਲਰਾਈਜੇਸ਼ਨ ਦੇ ਦੌਰਾਨ ਅਮਰੀਕਾ ਲਈ ਫਿਕਰ ਵਾਲੀ ਹੈ, ਉਹ ਹੈ ਕਿ ਯੂਰਪ ਦੇ ਮੈਜੋਰਿਟੀ ਲੋਕ, ਔਰ ਜ਼ਾਹਰ ਹੈ ਕਿ ਲੋਕਾਂ ਦੇ ਓਪੀਨੀਅਨ ਨਾਲ ਉੱਥੇ ਡੈਮੋਕ੍ਰੇਸੀਜ਼ ਨੇ, ਸਟੇਟ ਪਾਲਿਸੀਜ਼ ਜਿਹੜੀਆਂ ਨੇ ਉਹ ਲੋਕਾਂ ਦੀ ਮਰਜ਼ੀ ਨਾਲ ਬਣਦੀਆਂ, ਉਹ ਚਾਈਨਾ ਵਰਸਸ ਅਮਰੀਕਾ ਦੀ ਇਸ ਖਹਿਬੜਬਾਜ਼ੀ ਦੇ ਵਿੱਚ ਚੀਨ ਦਾ ਸਾਥ ਦੇਣ ਦੇ ਹਮਾਇਤੀ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਮੇਬੀ ਇਹਦੇ ਚ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਇੱਕ ਸ਼ਾਇਦ ਸ਼ੇਕਸਪੀਅਰ ਦੀ ਕੋਟ ਹੈ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਤੇ ਫਿਰ ਉਹਦੇ ਚ ਕਿਉਂਕਿ ਬਾਦਸ਼ਾਹ ਵਾਲੀ ਤਾਂ ਮੈਜੈਸਟੀ ਹੁੰਦੀ ਨਹੀਂ ਤੇ ਉਹਦੇ ਆਲੇ ਦੁਆਲੇ ਵਾਲੇ ਵੀ ਦੇਖ ਰਹੇ ਹੁੰਦੇ ਨੇ, ਉਹਨਾਂ ਦਾ ਸਲਾਮ ਵੀ ਖਤਮ ਹੋ ਜਾਂਦਾ ਹੈ ਤੇ ਦੁਆ ਵੀ ਨਹੀਂ ਮੰਗ ਰਹੇ ਹੁੰਦੇ। ਫਿਰ ਉਹ ਦੇਖ ਰਹੇ ਹੁੰਦੇ ਨੇ ਕਿ ਨਵਾਂ ਬਾਦਸ਼ਾਹ ਕਿਹੜਾ ਬਣਨ ਵਾਲਾ ਹੈ ਜਿਹਨੂੰ ਕਿ ਅਸੀਂ ਸਲੂਟ ਮਾਰੀਏ। ਸੋ ਉਹ ਲੱਗਦਾ ਹੈ ਕਿ ਯੂਰਪ ਜਿਹੜੇ ਵਪਾਰੀ ਨੇ, ਔਰ ਜ਼ਾਹਰ ਹੈ ਕਿ ਵਪਾਰੀ ਦਾ ਨੱਕ ਬੜਾ ਤੇਜ਼ ਹੁੰਦਾ, ਉਹਨੂੰ ਮੁਸ਼ਕ ਆ ਜਾਂਦੀ ਹੈ ਕਿ ਪੈਸਾ ਹੈ ਕਿੱਥੇ ਪਿਆ ਤੇ ਜਾ ਕਿੱਥੇ ਨੂੰ ਰਿਹਾ। ਸੋ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਮਰੀਕਾ ਜਿਹੜਾ ਹੈ ਉਹ ਥੱਲੇ ਨੂੰ ਜਾ ਰਿਹਾ ਔਰ ਚਾਈਨਾ ਇੱਕ ਰਾਈਜ਼ਿੰਗ ਹੈ। ਸੋ ਇਸ ਵੇਲੇ ਮੈਂ ਹੁਣ ਡਿਟੇਲ ਤੇ ਨਹੀਂ ਦੱਸਾਂਗਾ ਕਿ ਭਾਈ ਜਿਹੜੇ ਬੜੇ ਕ੍ਰੈਡੀਬਲ ਸਰਵੇ ਨੇ ਉਹ ਫਰਾਂਸ ਚ ਹੋਏ, ਜਰਮਨ ਚ ਹੋਏ, ਇਟਲੀ ਚ ਹੋਏ, ਲੇਕਿਨ ਉਹਦੇ ਚ ਇਸ ਵੇਲੇ ਚੀਨ ਦਾ ਐਜ ਉੱਪਰ ਹੈ, ਕਿਤੇ 1% ਨਾਲ, ਕਿਤੇ 2% ਨਾਲ। ਔਰ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੀ ਕੋਰੋਨਾ ਵਾਇਰਸ ਹੈਂਡਲਿੰਗ ਨੂੰ ਲੈ ਕੇ ਇਸ ਨੂੰ ਉਹ ਤਾਂ ਨੈਗੇਟਿਵਿਟੀ ਹੈ ਹੀ ਸੀ, ਪਰ ਫਿਊਚਰ ਦੀਆਂ ਟਾਈਜ਼ ਦੇ ਲਿਹਾਜ਼ ਨਾਲ ਇਹ ਅਮਰੀਕਾ ਲਈ ਇੱਕ ਫਿਕਰ ਵਾਲੀ ਗੱਲ ਹੋਏਗੀ ਕਿ ਜੇ ਯੂਰਪ ਜਿੱਥੇ ਕਿ ਉਸ ਜਿਹਦੀ ਹਿਫਾਜ਼ਤ ਦੇ ਲਈ ਨੈਟੋ ਵਰਗੀ ਜਿਹੜੀ ਹੈ ਉਹ ਸੰਸਥਾ ਅਮਰੀਕਾ ਨੇ ਖੜੀ ਕੀਤੀ ਔਰ ਰਸ਼ੀਆ ਨੂੰ ਕਾਰਨਰ ਕੀਤਾ, ਔਰ ਵਰਲਡ ਵਾਰਸ ਦਾ ਮੈਂ ਜ਼ਿਕਰ ਕੀਤਾ ਹੀ ਹੈ ਕਿ ਉਹ ਅਲਟੀਮੇਟਲੀ ਇਸ ਦੇ ਵਿੱਚ, ਕਿਉਂਕਿ ਉਹ ਇਹ ਦੇਖ ਰਹੇ ਨੇ ਕਿ ਜਿਹੜਾ ਇਕਨੋਮਿਕਲ ਕੋਰੀਡੋਰ ਦੇ ਨਾਲ ਨਾਲ ਜਿਹੜੀ ਉਹਨਾਂ ਦੀ ਪੂਰੀ ਉਹ ਵਪਾਰਕ ਬੈਲਟ ਹੈ ਜਿਹੜੀ ਕਿ 100 ਤੋਂ ਜ਼ਿਆਦਾ ਦੇਸ਼ਾਂ ਨੂੰ
ਜਿਹੜਾ ਉਹ ਸਪਲਾਈ ਦੇਗੀ ਜਾਂ ਉਹਦੇ ਨਾਲ ਟ੍ਰੇਡ ਕਰੇਗੀ, ਉਹਨਾਂ ਨੂੰ ਇਹ ਲੱਗਦਾ ਹੈ ਕਿ ਅਮਰੀਕਾ ਦੀ ਇਕਨੋਮੀ ਟੁਵਰਡਸ ਡਿਕਲਾਈਨ ਜਾ ਸਕਦੀ ਹੈ। ਸੋ ਇਹ ਇੱਕ ਮਾੜੀ ਜਿਹੜੀ ਹੈ ਮੈਂ ਇਹਨੂੰ ਡਿਵੈਲਪਮੈਂਟ ਦੇ ਤੌਰ ਤੇ ਦੇਖਦਾ। ਭਾਰਤ ਦੇ ਲਈ ਜਿਹੜਾ ਹੋਰ ਵੀ ਜਿਹੜਾ ਇੱਕ ਤੂਫਾਨ ਜਿਸ ਨੇ ਪਿਛਲੇ ਕੱਲ ਕਾਫੀ ਕਹਿਰ ਮਚਾਇਆ, ਭਾਰਤ ਦੇ ਸੂਬੇ ਵੈਸਟ ਬੰਗਾਲ ਔਰ ਉੜੀਸਾ 5 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ। ਸੋ ਮੈਂ ਸਮਝਦਾ ਕਿ ਕਈ ਵਾਰ ਇਹ ਵੀ ਜਦੋਂ ਅਸੀਂ ਰੱਬ ਦੀ ਮਾਰ ਦੀ ਗੱਲ ਕਰਦੇ ਹਾਂ, ਪਤਾ ਨਹੀਂ ਇਹ ਹੁਣ ਕੀ ਉਸ ਦਾ ਹੁਕਮ ਹੁੰਦਾ ਹੈ ਕਿ ਗਰੀਬ ਹੀ ਸਫਰ ਕਰਦਾ ਹੈ, ਗਰੀਬ ਹੀ ਜਿਹੜਾ ਹੈ ਉਹ ਉਸ ਸਭ ਤੋਂ ਜ਼ਿਆਦਾ ਉਹਦੇ ਕਹਿਰ ਨੂੰ ਝੱਲਦਾ ਹੈ। ਤੇ ਅਜੇ ਜਦੋਂ ਕਿ ਇਹ ਬੰਗਾਲ ਵੀ ਇਸ ਵੇਲੇ ਉਹਦੇ ਚ ਕਰੋਨਾ ਦੇ ਹਵਾਲੇ ਨਾਲ ਕਾਫੀ ਮਾੜੀ ਹਾਲਤ ਹੈ, ਉੱਥੇ ਇਸ ਕਿਸਮ ਦਾ ਤੂਫਾਨ 5 ਲੱਖ ਲੋਕ ਬੇਘਰੇ, ਹਾਲਾਂਕਿ ਚੰਗੀ ਗੱਲ ਹੋਈ ਹੈ ਜਿਸ ਕਿਸਮ ਦਾ ਇਹਨੂੰ ਸੁਪਰ ਤੂਫਾਨ ਕਿਹਾ ਜਾ ਰਿਹਾ ਸੀ ਉਹਨਾਂ ਕੋ ਨਹੀਂ ਹੋ ਬਣਿਆ, ਇਸ ਲਈ ਥੋੜਾ ਬਚਾਅ ਵੀ ਹੋਇਆ। ਔਰ ਈਵਨ ਅਮਰੀਕਾ ਦੇ ਹਵਾਲੇ ਨਾਲ ਮੈਂ ਅੱਜ ਦੇਖ ਰਿਹਾ ਸੀ ਕਿ ਮਿਸ਼ੀਗਨ ਦੀ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਐਲਾਨੀ ਹੈ 2 ਡੈਮ। ਇਸ ਗੱਲ ਦਾ ਧਿਆਨ ਰਹੇ ਕਿ ਮਿਸ਼ੀਗਨ ਜਿਹੜੀ ਹੈ ਉਹ ਸਟੇਟ ਆਫ ਲੇਕਸ ਹੈ, ਵੱਡੇ ਵੱਡੇ ਲੇਕ ਈਵਨ ਜਿਹੜੇ ਕੈਨੇਡਾ ਤੱਕ ਨਾਲ ਜਾ ਕੇ ਜੁੜਦੇ ਨੇ, ਔਰ ਉੱਥੇ 2 ਜਿਹੜੇ ਵੱਡੇ ਇੰਨਾ ਕੁ ਮੀਂਹ ਪਿਆ ਹੈ ਪਿੱਛੇ ਕਿ ਉਸ ਦੇ ਨਾਲ ਉਹਨਾਂ ਦੇ ਡੈਮ ਜਿਹੜੇ ਨੇ 2 ਕਰੈਕ ਹੋਏ ਨੇ, ਔਰ ਜਿਹੜੇ ਉਹਨਾਂ ਦੇ ਉਸ ਦੇ ਨਾਲ ਲੱਗਦੇ ਇਲਾਕੇ ਨੇ ਉਹਦੇ 'ਚ 8-8 ਫੁੱਟ ਪਾਣੀ ਭਰਨ ਦਾ ਅੰਦੇਸ਼ਾ ਹੈ। ਸੋ ਸਟੇਟ ਆਫ ਐਮਰਜੈਂਸੀ ਦੇ ਥੱਲੇ ਉੱਥੋਂ ਲੋਕਾਂ ਦੀ ਐਵੈਕੂਏਸ਼ਨ ਹੋ ਰਹੀ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਅਫਸੋਸਨਾਕ ਪਾਰਟ ਹੈ। ਇਸ ਦੇ ਨਾਲ ਨਾਲ ਜਿਹੜਾ ਭਾਰਤ ਦੇ ਵਿੱਚ ਆਮ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਤੱਕ ਇਹ ਸਾਰੇ ਕ੍ਰਾਈਸਿਸ ਤੋਂ ਪਹਿਲਾਂ ਹਿੰਦੂ ਕਹਿ ਕੇ ਬੀਜੇਪੀ ਔਰ ਆਰਐਸਐਸ ਵਾਲੇ ਮੁਸਲਮਾਨਾਂ ਦੇ ਖਿਲਾਫ ਵਰਤਦੇ ਸੀ, ਉਹ ਪ੍ਰਵਾਸੀ ਬਣ ਗਏ। ਹੁਣ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਜੀ 2 ਕਰੋੜ ਜਾਂ 3 ਕਰੋੜ ਹਿੰਦੂ ਮਜ਼ਦੂਰ ਰੁਲ ਰਹੇ ਨੇ, ਹਜ਼ਾਰਾਂ ਦੀ ਗਿਣਤੀ ਚ ਕਰਾਊਡ ਹੈ, ਔਰ ਉਹ ਕੀ ਕਹਿਰ ਮਚੇਗਾ ਜਦੋਂ ਹੁਣ ਜਿੰਨੇ ਥੋੜੇ ਜਿਹੇ ਇਨੀਸ਼ੀਅਲ ਕੇਸਿਸ ਟੈਸਟ ਹੋਏ ਨੇ ਯੂਪੀ ਔਰ ਬਿਹਾਰ ਦੇ ਵਿੱਚ, ਉਹਨਾਂ ਚੋਂ ਲਗਭਗ 5% ਪੋਜ਼ਿਟਿਵ ਪਾਏ ਜਾ ਰਹੇ ਨੇ। ਔਰ ਹੁਣ ਤੱਕ ਇਹ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਅੱਗੇ ਤਾਂ ਵੱਡੇ ਸ਼ਹਿਰ ਉਹ ਕਲਕੱਤਾ ਹੋਏ ਜਾਂ ਬੰਬਈ ਹੋਏ ਜਾਂ ਈਵਨ ਦਿੱਲੀ ਹੋਏ, ਇਹ ਪ੍ਰਭਾਵਿਤ ਅਹਿਮਦਾਬਾਦ ਹੋਏ, ਇਹ ਜਿੰਨੇ ਨੇ ਜੇ 2-3 ਕਰੋੜ ਲੋਕ ਜਾ ਰਹੇ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਉਹ ਜਿਹੜਾ ਕੰਟਰੀ ਸਾਈਡ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਸ ਦਾ ਸਪਰੈਡ ਬਹੁਤ ਬੁਰੀ ਤਰ੍ਹਾਂ ਹੋਏਗਾ ਆਉਣ ਵਾਲੇ ਪੀਰੀਅਡ ਦੇ ਵਿੱਚ। ਔਰ ਹੁਣ ਜਦੋਂ ਕਿ ਮਜ਼ਦੂਰਾਂ ਦਾ ਹਾਲ ਇਹ ਹੋ ਗਿਆ ਕਿ ਇਹੀ ਨਹੀਂ ਕਿ ਉਹਨਾਂ ਦਾ ਬਹੁਤ ਸਾਰੇ ਜਿਹੜੇ ਨੇ ਉਹਨਾਂ ਦਾ ਹਿੰਦੂਤਵਾ ਜਨੂਨ ਇਸ ਸਾਰੇ ਤੋਂ ਲੱਥ ਗਿਆ ਕਿ ਭਾਈ ਕਿਸ ਮੁਲਕ 'ਚ ਅਸੀਂ ਹੈ। ਤੇ ਜਦੋਂ ਹੁਣ ਮੀਡੀਆ ਵਾਲੇ ਇੰਟਰਵਿਊ ਕਰਦੇ ਨੇ, ਇੱਕ ਨੂੰ ਇੰਟਰਵਿਊ ਕਰ ਰਿਹਾ ਕਿ ਜੀ ਕਿਉਂਕਿ ਉੱਥੇ ਮੀਡੀਆ ਚੈਨਲ ਦੇਸ਼ ਕੀ ਬਾਤ ਦੇ ਨਾਂ ਥੱਲੇ ਉਹਨਾਂ ਦੀ ਕਹਾਣੀ ਵੀ ਕਹਿ ਰਿਹਾ, ਤੇ ਇੱਕ ਨੂੰ ਪੁੱਛ ਰਿਹਾ ਕਿ ਆਪਕਾ ਕੌਨ ਸਾ ਦੇਸ਼, यानी कि यूपी बिहार, तो उन्हें जड़ी एग्जैक्ट शब्द कहे कि हम मजदूरों का कोई देश नहीं है। तो मैं ये समझदा भी ये जिथे ये लफ्ज टच करने वाले ने, मैं समझदा भी इस दे नाल तुसी माइनॉरिटी नूं भी जोड़ के देख लो, इहदे नाल गरीब नूं भी, वो कहंदा भी हम मजदूरों का कोई देश नहीं है। क्योंकि जे तुहानू देश तो वो हुंदा है जिहड़ा तुहानू ओन करदा है, जिहड़ा तुहाडी दुख सुख दे विच हिफाजत करदा है, ਜਿਹੜਾ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੁੰਦਾ ਹੈ, ਜਿਹਦੀ ਤੁਸੀਂ ਭਗਤੀ ਜਾਂ ਦੇਸ਼ ਭਗਤੀ ਦਾ ਥੱਲੇ ਤੇ ਕਿਸ ਕਿਸਮ ਦੇ ਉੱਥੇ ਊਲ ਜਲੂਲ ਇਹਨਾਂ ਨੇ ਨੀਤੀਆਂ ਦਿੱਤੀਆਂ, ਲੋਕਾਂ ਨੂੰ ਕਿਵੇਂ ਭੜਕਾਇਆ। ਲੇਕਿਨ ਅੱਜ ਇੱਕ ਗਰੀਬ ਮਜ਼ਦੂਰ ਆਪਣੀ ਵਾਈਫ ਦੇ ਨਾਲ, ਉਹ ਕੋਈ ਪ੍ਰੈਗਨੈਂਟ ਹੈ, ਛੋਟੇ ਬੱਚੇ, ਔਰ ਇੱਕ ਕਹਾਣੀ ਸੀ ਕਿ ਵੀ ਫਲਾਂ ਥਾਂ ਤੋਂ ਹਰਿਆਣੇ ਦੇ ਇੱਕ 13-14 ਸਾਲ ਦੀ ਬੇਟੀ ਆਪਣੇ ਪਿਓ ਨੂੰ ਜਿਹੜਾ ਬਿਮਾਰ ਸੀ ਸਾਈਕਲ ਦੇ ਉੱਤੇ ਬਿਹਾਰ ਲੈ ਕੇ ਗਈ। ਤੁਸੀਂ ਅੰਦਾਜ਼ਾ ਲਾਓ ਵੀ ਇਹ ਠੀਕ ਹੈ ਵੀ ਇਹ ਹੀਰੋ ਸਟੋਰੀਜ਼ ਵੀ ਨੇ, ਆਮ ਲੋਕ ਮਦਦ ਦੇ ਉੱਤੇ, ਸਿੱਖਾਂ ਦੀ ਗੱਲ ਅਸੀਂ ਰੋਜ਼ਾਨਾ ਕਰਦੇ ਹਾਂ, ਲੰਗਰਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਇਹ ਗੁਰੂ ਦੀ ਬਖਸ਼ਿਸ਼ ਹੈ, ਪਰ ਆਮ ਲੋਕ ਵੀ ਜਿਹੜੇ ਕੋਈ ਪੀੜ ਮਹਿਸੂਸ ਕਰਦੇ ਨੇ ਉਹ ਸੜਕਾਂ ਤੇ ਆ ਕੇ, ਔਰ ਕਈਆਂ ਨੇ ਤਾਂ ਇਹ ਕੀਤਾ ਹੈ ਕਿਉਂਕਿ ਜਿਹੜੇ ਤੁਰ ਰਹੇ ਨੇ ਉਹਨਾਂ ਦੇ ਪੈਰਾਂ 'ਚ ਜੁੱਤੀ ਵੀ ਨਹੀਂ ਹੈ, ਕੋਈ ਕੈਂਚੀ ਦੀ ਜੁੱਤੀ ਪਾਈ ਹੋਈ ਹੈ, 600 ਮੀਲ ਤੁਰਨਾ, ਤੇ ਕਈ ਘਰਾਂ 'ਚੋਂ ਪੁਰਾਣੀਆਂ ਜੁੱਤੀਆਂ ਇਕੱਠੀਆਂ ਕਰਕੇ ਸੜਕਾਂ ਦੇ ਉੱਤੇ ਆ ਕੇ ਉਹਨਾਂ ਨੇ ਜੁੱਤੀਆਂ ਦੇ ਢੇਰ ਲਾਏ ਨੇ ਕਿ ਭਾਈ ਤੁਸੀਂ ਤੁਰੇ ਜਾ ਰਹੇ ਹੋ, ਘੱਟੋ ਘੱਟ ਆਹੀ ਪਾ ਲਓ। ਕੋਈ ਰਾਤੀ ਜਾ ਕੇ ਸੜਕਾਂ ਦੇ ਉੱਤੇ
ਉਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਦੇ ਰਹੇ ਨੇ ਔਰ ਭੁੱਖੇ ਪਾਣੇ। तो एक पासे ये बदहाली है, पर नाल दी नाल असीं देख रहे हैं कि उही जिवें असीं जिक्र करते हैं कि ब्लेम गेम कि जी ये तां जिहड़ा वो साजिश है, बसां हजार खड़ियां ने यूपी दे बॉर्डर ते, ये कांग्रेस ने दित्ती हैं, योगी जिहड़ा वो गुंडा है उत्थे आदित्यनाथ वो कहंदा जी नहीं नहीं ये शर्त नहीं पूरी कीती, वो नहीं कीती, और लोग जिहड़े ने उत्थे ही जिहड़े ने वो बैठे हुए ने कई दिनां तो। सो कुल मिला के आने वाले पीरियड च ये जिहड़ी है होर भी बदतर हालत होएगी। मैनूं लगदा भी अजे तां असीं भारत दे केसां दी गिणती 1 ਲੱਖ तो ज्यादा दी गल कर रहे हैं, पर ये गिणती बहुत ज्यादा जो कंट्री साइड च गई तो नंबर बहुत ज्यादा होएगा। पाकिस्तान के हवाले नाल भी अज एक दुखदाई खबर है, और ये जिहड़े गुजरांवाले जिले दे नाल संबंधित शाहीन रजा ये MP है, मैंबर प्रोविंशियल असैंबली, ये कोरोना नाल पीड़ित सन और उन्हां दी जिहड़ी है वो मौत हुई है। सो असीं समझदे हैं कि ये और ਜ਼ਾਹਰ है कि ये गल दस रही है कि इत्थे जदों असीं बीमारी देखते हैं उहदे लई कोई अमीर कोई गरीब नहीं, पर गरीबां दा एक्सपोजर है इसलिए वो सफर करदे ने। पर ये बीबी जिहड़ी शाहीन रजा जिहड़ी इक्को एक मैंबर तहरीके इंसाफ दी गुजरांवाले जिले तो सी, लोकां दे विच विचर के ये अड जिथे लोगों को क्वारंटीन च रखा जा रहा है उसका की हाल है उसका दौरा कर रही सी। सो ज़ाहिर है इन्फेक्शन उत्थों हुई होएगी, और असीं इन्हां दे इस विछोड़े दे उत्ते दुख दा इजहार करदे हुण। हालांकि मैं जिवें रोज कहना कि मेरा मन तो नहीं करता कि प्रेजिडेंट ट्रंप दे हवाले नाल कोई ना कोई गल रोज ही करिए, पर हुण खबरां कई बार इस किस्म दियां ने। मैं अज उन्होंने अखीर च सैगमेंट दे इसलिए लै रहा कि वक्त उहदे ते घट लगे, लेकिन ज़ाहिर है कि प्रेजिडेंट ट्रंप शायद खुद भी खबरां च रहना चाहुंदे ने किसी ना किसी बहाने नाल। ते कई बार ये हुंदा है कि जे पॉजिटिव रीजनस करके तुसीं अपनी पछाण ना बना सको, कई बार ये भी हुंदा है शरारती बच्चे बारे, और साडे घरां च आम हुंदा है कि भी जिहड़ा शरारत करदा है वो इत्थे तां खैर नहीं कहंदे जां हत्थ नहीं चुकदे, लेकिन ये कहंदे सी जी ये डंडा पीर है विगड़ियां तिगड़ियां दा, कहंदा जी ये ठकवाई होने वाली है। लेकिन बाद दे विच ये भी गल सामने आई जिस तो बाद इस नूं कानूनी तौर दे उत्ते रोकिया गया कि ये जिहड़ा बच्चा जदों शरारत करदा है असल च तुहाडा ध्यान खिंचना चाहंदा है, ते असीं तां समझदे हैं कि उस नूं कुੱਟਣ दे नाल ਉਹ ਜਿਹੜਾ ਸੁਧਰ ਜਾਂਦਾ है, पर ਇਹ ਜਿਹੜੀ ਸਾਈਕੋਲੋਜੀ ਜਾਂ ਇਹਨਾਂ ਦੀ ਸਾਇੰਸ ਹੈ ਉਹ ਇਹ ਕਹਿੰਦੇ ਨੇ ਕਿ ਨਹੀਂ ਇਹਦੇ ਉਲਟ ਅਸਰ ਹੁੰਦਾ ਹੈ। ਉਹਨੂੰ ਉਹ ਕੁੱਟ ਨੂੰ ਕਹਿੰਦੇ ਨੇ ਬਿਹੇਵੀਅਰਲ ਰੀਇਨਫੋਰਸਰ, ਕਿ ਉਹ ਹਟਦਾ ਨਹੀਂ ਹੈ ਸਗੋਂ ਬਾਰ-ਬਾਰ ਸ਼ਰਾਰਤ ਕਰਦਾ ਹੈ, ਕਿਉਂਕਿ ਉਹਨੂੰ ਪਤਾ ਵੀ ਭਾਵੇਂ ਤੁਸੀਂ ਉਹਨੂੰ ਕੁੱਟਦੇ ਹੋ ਪਰ ਤੁਸੀਂ ਉਹਦੇ ਵੱਲ ਧਿਆਨ ਦਿੰਦੇ ਹੋ। ਇਸ ਲਈ ਆਮ ਕਹਿੰਦੇ ਸੀ ਮਾਰ ਖਾ ਖਾ ਕੇ ਢੀਠ ਹੋ ਗਿਆ। ਹੁਣ ਮਤਲਬ ਇਹ ਹੁੰਦਾ ਢੀਠ ਹੋਣ ਦਾ ਕਿ ਵੀ ਜਿਹੜਾ ਉਹਦੇ ਤੇ ਕੋਈ ਅਸਰ ਨਹੀਂ ਹੋ ਰਿਹਾ ਹੁੰਦਾ, ਕਿ ਉਹ ਲੈਵਲ ਪਹੁੰਚ ਗਿਆ ਹੁੰਦਾ ਹੈ। ਸੋ ਕਈ ਵਾਰੀ ਪੋਲੀਟੀਕਲ ਹਲਕਿਆਂ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਕਈਆਂ ਨੂੰ ਇਹ ਧਿਆਨ ਰਹਿੰਦਾ ਵੀ ਅਸੀਂ ਖਬਰ ਸਾਡੀ ਕਿਵੇਂ ਬਣੇਗੀ। ਤੇ ਹੁਣ ਜੇ ਖਬਰ ਤਾਂ ਸਾਡੇ ਹਲਕਿਆਂ 'ਚ ਖਾਸ ਤੌਰ ਤੇ ਹੈ, ਸਾਡੇ ਪੰਜਾਬ ਦੇ ਹਲਕਿਆਂ 'ਚ, ਔਰ ਈਵਨ ਸਾਡੀ ਸਟਰਗਲ ਨਾਲ ਰਿਲੇਟਡ ਵੀ ਇਸ ਕਿਸਮ ਦੀਆਂ ਕਈ ਡਿਬੇਟਸ ਇਸ ਲਈ ਕਈ ਖੜੀ ਕਰਦੇ ਨੇ। ਉਹ ਕਹਿੰਦੇ ਨੇ ਵੈਸੇ ਤਾਂ ਸਾਨੂੰ ਕੋਈ ਦੇਖਦਾ ਨਹੀਂ, ਪਰ ਇਸ ਬਹਾਨੇ ਨਾਲ ਇੰਨੇ ਸਾਡੇ ਲਾਈਕਸ ਮਿਲ ਜਾਂਦੇ ਨੇ। ਸੋ मैं इवें तो नहीं कहूँगा, पर यह ज़ाहिर है कि प्रेजिडेंट ट्रंप अपने सुभाव करके जिद्दी भी ने, जिद उन्होंने स्ट्रेंथ भी है, ये कोई शक नहीं है कि जे वो अपने लैवल के उत्ते जो कि ईवन रिपब्लिकन पार्टी भी उन्होंने हमायत च नहीं सी जो उन्होंने फर्स्ट टाइम ही थ्रू द हैट इन द रिंग कि उन्होंने लड़ने, पर वो जिस पासे तुरदे ने उन्होंने वैदर वो कन्विक्शन जो भी है राइट और रॉन्ग ये डिबेट हो सकती है, पर वो इस पक्ष तो ਜਿਹੜਾ ਉਹ ਆਪਣੇ ਮਨ ਦੀ ਗੱਲ ਹੀ ਕਰਦੇ ਨੇ। ਔਰ ਕੱਲ ਉਹਨਾਂ ਨੇ ਇਹ ਸਟੇਟਮੈਂਟ ਪ੍ਰੈਸ ਕਾਨਫਰੰਸ ਦਿੱਤੀ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਨੇ ਸਾਡੇ ਸਭ ਤੋਂ ਜ਼ਿਆਦਾ ਕੇਸ ਨੇ, ਉਹਨਾਂ ਨੇ ਕਿਹਾ ਇਹ ਕੋਈ ਮਾੜੀ ਗੱਲ ਥੋੜੀ ਹੈ। ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਬੈਜ ਆਫ ਆਨਰ ਹੈ, ਇਹ ਬਹੁਤ ਮਾਣ ਵਾਲੀ ਗੱਲ ਹੈ, ਇਸ ਲਈ ਕਿ ਇਹਦਾ ਮਤਲਬ ਹੈ ਕਿ ਅਸੀਂ ਬਹੁਤ ਟੈਸਟ ਕਰ ਰਹੇ ਹਾਂ। ਆਈ ਲੁੱਕ ਐਟ ਦੈਟ as in a certain respect as being a good thing because it means our testing is much better। उन्होंने कहा जी असी सब तो ज्यादा दुनिया च टेस्ट कर रहे हैं, इसलिए देखो साडा बेस्ट है, साडे लिए ऑनर है।
ਹਾਲਾਂ ਇਹ ਗੱਲ ਭੁੱਲ ਗਏ ਵੀ ਇਕੱਲੇ ਅਮਰੀਕਾ 'ਚ ਹੀ 92,000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਔਰ ਈਵਨ ਇਹ ਵੀ ਗੱਲ ਠੀਕ ਨਹੀਂ ਹੈ ਟੈਕਨੀਕਲੀ, ਕਿਉਂਕਿ ਉਹ ਕਈ ਵਾਰ ਇਸ ਕਿਸਮ ਦੀ ਸਟੇਟਮੈਂਟ ਦੇ ਦਿੰਦੇ ਨੇ ਜਿਹੜੀ ਨਾਲ ਦੀ ਨਾਲ ਚੈਲੰਜ ਹੋ ਜਾਂਦੀ ਹੈ। ਔਰ ਦੋ ਚੀਜ਼ਾਂ ਜਿਹੜੀਆਂ ਇਸ ਮੌਕੇ ਦੇ ਉੱਤੇ ਉਹਨਾਂ ਦੀਆਂ ਚੈਲੰਜ ਹੋਈਆਂ। ਮੈਂ ਪਹਿਲੀ ਇਹ ਗੱਲ ਈਵਨ ਟੈਸਟਿੰਗ ਦੇ ਹਵਾਲੇ ਨਾਲ ਇਹ ਹੈ ਕਿ ਜਿਹੜੀ ਸਾਇੰਟੀਫਿਕ ਪਬਲੀਕੇਸ਼ਨ ਹੈ ਆਕਸਫੋਰਡ ਯੂਨੀਵਰਸਿਟੀ ਦੀ, ਕਿ ਬੇਸ਼ੱਕ ਗਿਣਤੀ ਦੇ ਲਿਹਾਜ਼ ਨਾਲ ਅਮਰੀਕਾ ਨੇ ਜ਼ਿਆਦਾ ਟੈਸਟ ਕੀਤੇ ਨੇ, ਜ਼ਾਹਿਰ ਹੈ ਆਬਾਦੀ ਵੀ ਦੁਨੀਆ ਦੀ ਤੀਸਰੀ ਵੱਡੀ ਆਬਾਦੀ ਹੈ, ਪਰ ਜਿਹੜੀ ਪਰ ਕੈਪੀਟਾ ਬੇਸਿਸ ਹੈ ਕਿ 1000 ਲੋਕ ਨੇ ਜੇ ਕਿਸੇ ਮੁਲਕ ਦੇ ਵਿੱਚ, ਤੇ ਉਹਦੇ ਚੋਂ ਕਿੰਨੇ ਪਰਸੈਂਟ ਦੇ ਟੈਸਟ ਹੋਏ ਨੇ, ਉਹਦੇ ਚ ਅਮਰੀਕਾ ਦਾ 16ਵਾਂ ਨੰਬਰ ਹੈ। ਔਰ ਇਹਦੇ ਚ ਈਵਨ ਰਸ਼ੀਆ ਔਰ ਕੈਨੇਡਾ, ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਹੈ। ਸੋ ਜ਼ਾਹਿਰ ਹੈ ਕਿ ਵੈਸੇ ਤਾਂ ਇਹ ਗੱਲ ਵੈਸੇ ਨਹੀਂ ਕਹਿਣੀ ਬਣਦੀ ਕਿ ਬੈਜ ਆਫ ਆਨਰ ਹੈ। ਮੈਂ ਸਮਝਦਾ ਕਿ ਜਦੋਂ ਅਸੀਂ ਹੈਲਥ ਇੱਕ ਇੰਪੋਰਟੈਂਟ ਮਹਿਕਮਾ ਹੈ ਔਰ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਸੋ ਸਾਡਾ ਨੈਟਵਰਕ, ਸਾਡਾ ਸੈਟਅਪ ਹੀ ਇਸ ਕਿਸਮ ਦਾ ਹੋਣਾ ਚਾਹੀਦਾ। ਪਰ ਕੁੱਲ ਮਿਲਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਇਸ ਨੈਗੇਟਿਵਿਟੀ ਨੂੰ ਵੀ ਪੋਜ਼ਿਟਿਵਿਟੀ 'ਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਕਿਸਮ ਦਾ ਇੱਕ ਹੋਰ ਉਹ ਜਿਹੜੇ ਨੇ ਐਫਰਟ ਕਰ ਰਹੇ ਨੇ। ਔਰ ਉਹਦੇ 'ਚ ਮੈਂ ਪਹਿਲਾਂ ਉਸ ਦੀ ਕਿ ਉਹਨਾਂ ਨੇ ਅਮਰੀਕਾ 'ਚ, ਕਿਉਂਕਿ ਜਿਹੜੀ ਉਹਨਾਂ ਦੀ ਕੈਂਪੇਨ ਟੀਮ ਹੈ ਜਿਨ੍ਹਾਂ ਦੀਆਂ ਟੈਲੀ ਕਾਨਫਰੰਸਿਸ ਹੁੰਦੀਆਂ, ਔਰ ਉਸ ਕਾਨਫਰੰਸ ਇੱਕ ਦੀ ਕਾਰਵਾਈ ਲੀਕ ਹੋਈ, ਸ਼ਾਇਦ CNN ਨੇ ਰਿਪੋਰਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਡਾਕਟਰ ਫੂਚੀ ਹੋਏ ਔਰ ਜਿੰਨੇ ਐਕਸਪਰਟ ਨੇ ਤਾਂ ਐਡਵਾਈਸ ਕਰ ਰਹੇ ਨੇ ਕਿ ਵੀ ਇਹ ਲਾਕਡਾਊਨ ਮਤ ਖੋਲੋ, ਇਹ ਬਹੁਤ ਜ਼ਿਆਦਾ ਉਹਨੂੰ ਜਿਹੜਾ ਖਰਾਬ ਕਰੇਗਾ ਕੇਸਿਸ ਨੂੰ। ਪਰ ਉਹਨੇ ਕਿਹਾ ਵੀ ਸਾਨੂੰ ਆਪਣੀ ਡਾਕਟਰਾਂ ਦੀ ਟੀਮ ਖੜੀ ਕਰਨੀ ਚਾਹੀਦੀ ਹੈ ਜਿਹੜੀ ਟੀਵੀ ਔਰ ਦੂਜੇ ਦੇ ਆ ਕੇ ਦੱਸੇ ਕਿ ਨਹੀਂ ਲਾਕਡਾਊਨ ਇਹ ਇੰਨਾ ਖਤਰਾ ਨਹੀਂ ਹੈ, ਲਾਕਡਾਊਨ ਹੋਣਾ ਜਿਹੜਾ ਉਹ ਚੰਗੀ ਗੱਲ ਨਹੀਂ ਹੈ, ਇਹਨੂੰ ਖੋਲਣਾ ਚਾਹੀਦਾ ਹੈ। ਔਰ ਉਹਦੇ ਵਿੱਚ ਜਿਹੜੀ ਉਹਨਾਂ ਦੀ ਕੈਂਪੇਨ ਦੀ ਉਹ ਕਹਿ ਰਹੇ ਜੀ ਆਲਰੇਡੀ ਅਸੀਂ 70 ਡਾਕਟਰ ਜਿਹੜੇ ਨੇ ਇਸ ਦੇ ਲਈ ਜਿਹੜੇ ਪ੍ਰੋ ਟਰੰਪ ਨੇ ਔਰ ਟਰੰਪ ਦੀ ਲਾਈਨ ਨੂੰ ਟੋ ਕਰਨਗੇ, ਉਹਨਾਂ ਨੂੰ ਅਸੀਂ ਜਿਹੜਾ ਐਨਰੋਲ ਕਰ ਲਿਆ। ਸੋ ਮੈਂ ਸਮਝਦਾ ਵੀ ਇਹ ਬੜਾ ਖਤਰਨਾਕ ਰੁਝਾਨ ਹੈ। ਸਿਆਸਤ ਦੇ ਵਿੱਚ ਤਾਂ ਲੋਕ ਵੰਡੇ ਹੁੰਦੇ ਨੇ, ਪਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮੈਡੀਕਲ ਦੇ ਮਾਮਲੇ 'ਚ ਜਾਂ ਇਸ ਕਿਸਮ ਦੇ ਇਹਨੂੰ ਨਹੀਂ ਐਨਕਰੇਜ ਕਰਨਾ ਚਾਹੀਦਾ। ਹਾਂ, ਡਿਫਰੈਂਟ ਓਪੀਨੀਅਨ ਹੋ ਸਕਦੇ ਨੇ, ਪਰ ਜੇ ਤੁਸੀਂ ਹੁਣ ਜਿਹੜੀ ਰਾਈਟ ਔਰ ਪ੍ਰੀਡੋਮੀਨੈਂਟ ਐਡਵਾਈਸ ਹੈ ਉਹਨੂੰ ਕਾਊਂਟਰ ਕਰਨ ਦੇ ਲਈ, ਕਿਉਂਕਿ ਤੁਹਾਡੇ ਨਵੰਬਰ ਕੈਂਪੇਨ 'ਚ ਇਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਡੈਮੋਕ੍ਰੇਟਸ ਵੱਲੋਂ ਜਾਂ ਜੋ ਬਾਈਡਨ ਵੱਲੋਂ ਹਾਈਲਾਈਟ ਕੀਤਾ ਜਾਏਗਾ ਉਹ ਮਿਸਮੈਨੇਜਮੈਂਟ ਕਰੋਨਾ ਵਾਇਰਸ ਦੀ, ਔਰ ਇਸ ਸਾਰੇ ਲਿਹਾਜ਼ ਦੇ ਨਾਲ ਉਹਨੂੰ ਕਵਰ ਅਪ ਕਰਨ ਦੇ ਲਈ ਉਹ ਉਸ ਕਿਸਮ ਦੇ ਡਾਕਟਰ ਇਕੱਠਾ ਕਰਨਾ ਚਾਹੁੰਦੇ ਨੇ। ਔਰ ਇੱਕ ਗੱਲ ਜਦੋਂ ਕੱਲ ਅਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਹਾਈਡਰੋਕਲੋਰੋਕੁਇਨ ਜਿਹੜੀ ਹੈ ਲੈਣ ਬਾਰੇ ਬੜੇ ਫਖਰ ਨਾਲ ਕਿਹਾ, ਔਰ ਉਹਨਾਂ ਨੇ ਕਿਹਾ ਪੱਤਰਕਾਰਾਂ ਨੂੰ ਕਿ ਆਈ ਐਮ ਹੀਅਰ, ਕਿ ਵੀ ਮੈਂ ਕੋਈ ਮਰਿਆ ਤਾਂ ਨਹੀਂ। ਤੇ ਇਸ ਦੇ ਉੱਤੇ ਜਿਹੜਾ ਨੈਂਸੀ ਪੈਲੋਸੀ, ਜੇ ਹੁਣ ਤੁਸੀਂ ਦੇਖਣਾ ਹੋਏ ਕਿ ਜੇ ਪ੍ਰੈਜ਼ੀਡੈਂਟ ਟਰੰਪ ਇੱਕ ਸਿਰਾ ਨੇ ਤੇ ਬੀਬੀ ਨੈਂਸੀ ਪੈਲੋਸੀ ਜਿਹੜੀ ਹੈ ਸੈਨ ਫਰਾਂਸਿਸਕੋ ਦੀ ਰਹਿਣ ਵਾਲੀ, ਉਹ ਬਿਲਕੁਲ ਦੂਜਾ ਸਿਰਾ ਹੈ। ਉਹ ਬਿਲਕੁਲ ਇੱਕ ਦੂਜੇ ਨੂੰ ਇਹੀ ਕਾਰਨ ਸੀ ਕਿ ਜਦੋਂ US ਕਾਂਗਰਸ ਦਾ ਜਿਹੜਾ ਐਡਰੈਸ, ਯੂਨੀਅਨ ਐਡਰੈਸ ਹੁੰਦਾ ਹੈ, ਉਹਦੇ 'ਚ ਆਏ ਟਰੰਪ, ਕਿਉਂਕਿ ਉਹ ਜ਼ਾਹਰ ਹੈ ਕਿ ਉਦੋਂ ਸਪੀਕਰ ਜਿਹੜੀ ਹੈ ਉਹੀ ਇੰਟਰੋਡਿਊਸ ਕਰਵਾਉਂਦੀ ਹੈ, ਤੇ ਜਦੋਂ ਉਹਨੇ ਹੱਥ ਅੱਗੇ ਕੀਤਾ ਹੱਥ ਮਿਲਾਉਣ ਲਈ ਨੈਂਸੀ ਪੈਲੋਸੀ ਨੇ, ਤੇ ਟਰੰਪ ਨੇ ਅੱਗੇ ਹੱਥ ਨਹੀਂ ਕੀਤਾ, ਤੇ ਉਹਨੇ ਮਾਈ ਨੇ ਵੀ ਗੁੱਸਾ ਕੱਢਿਆ ਜਦੋਂ ਟਰੰਪ ਬੋਲ ਕੇ ਹਟਿਆ ਤੇ ਉਹਨੇ ਉਹਦੀ ਲੈ ਕੇ ਉਹ ਪਾੜ ਕੇ ਪਰੇ ਸੁੱਟੀ ਸਪੀਚ। ਸੋ ਇਹ ਅਮਰੀਕਾ 'ਚ ਪਹਿਲੀ ਵਾਰ ਸ਼ਾਇਦ ਇਸ ਕਿਸਮ ਦਾ ਜਿਹੜਾ ਵਿਹਾਰ ਹੈ ਦੇਖਣ 'ਚ ਆਇਆ। ਲੇਕਿਨ ਹੁਣ ਜੋ ਹੀ ਟਰੰਪ ਨੇ ਲਾਈਨ ਲਈ, ਇਹ ਹੋ ਨਹੀਂ ਸੀ ਸਕਦਾ ਕਿ ਨੈਂਸੀ ਪੈਲੋਸੀ ਬੋਲਦੀ ਨਾ, ਉਹਨੇ ਨਾਲ ਦੀ ਨਾਲ ਹੀ ਜਿਹੜਾ ਉਹ ਪੂਰੀ ਤਨਜ਼ ਕੀਤੀ ਟਰੰਪ ਦੇ ਉੱਤੇ। ਉਹਨਾਂ ਨੇ ਕਿਹਾ ਨਾ 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 ਵੀਰਾ, ਸਾਨੂੰ ਤੇਰਾ ਬੜਾ ਫਿਕਰ ਹੈ, ਤੂੰ ਪਹਿਲਾਂ ਹੀ ਮੋਰਬਿਡਲੀ ਓਬੀਜ਼ ਹੈ। ਮੋਰਬਿਡ ਹੁੰਦਾ ਬਿਮਾਰ, ਓਬੀਜ਼ ਹੁੰਦਾ ਮੋਟਾ, ਕਿ ਤੂੰ ਬਿਮਾਰੀ ਦੀ ਹੱਦ ਤੱਕ ਮੋਟਾ ਹੈ, ਤੂੰ ਇਹ ਨਾ ਕਰ, ਇਹਦਾ ਕੰਮ ਨਾ ਕਰ, ਇਹ ਤੇਰਾ ਨੁਕਸਾਨ ਕਰੇਗਾ। ਉਹ ਜੇ ਟਰੰਪ ਨੇ ਤਾਂ ਉਹਦਾ ਕੁਝ ਨਾ ਕੋਈ ਉਹਨੂੰ ਜਵਾਬ ਦੇਣਾ ਅੱਜ ਕੱਲ੍ਹ 'ਚ, ਪਰ ਉਸ ਤੋਂ ਪਹਿਲਾਂ ਹੀ ਜਿਹੜੇ ਅਮਰੀਕਾ ਦੇ ਮੋਟੇ ਨੇ ਸਾਡੇ ਵਰਗੇ, ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹਦੇ ਤੇ ਪੂਰੇ ਤੀਰ ਕੱਸਣੇ ਸ਼ੁਰੂ ਕਰਤੇ ਨੇ। ਕਈ ਤਾਂ ਮਾਫੀ ਮੰਗਾਉਣ ਤੱਕ ਜਾਣਗੇ ਕਿ ਤੂੰ ਇਹ ਕਹਿ ਕੇ ਕਿ ਜੀ ਇਹ ਮੋਰਬਿਡਲੀ ਓਬੀਜ਼, ਤੂੰ ਮੋਟਿਆਂ ਦੀ ਬੇਇੱਜ਼ਤੀ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਚਲੋ ਇੰਨਾ ਕੁ ਤਾਂ ਰੰਗ ਥੋੜਾ ਬਹੁਤ ਰਹਿੰਦਾ ਹੈ ਕਿ ਇਸ ਸਾਰੀ ਗਲੂਮੀ ਪਿਕਚਰ ਦੇ ਵਿੱਚ ਵੀ ਕੋਈ ਨਾ ਕੋਈ ਇਸ ਕਿਸਮ ਦਾ ਹੁੰਦਾ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇਸ ਸਾਰੇ ਦੇ ਨਾਲ ਜਿਹੜੀ
ਇਸ ਚੋਂ ਨੈਗੇਟਿविटी ਨਿਕਲ ਰਹੀ ਹੈ ਸਿਸਟਮ ਦੇ ਵਿੱਚ। ਔਰ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਇਹ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਤੱਕ ਜਾਏਗਾ, ਹੁਣ ਪਬਲਿਕ ਰੈਲੀਜ਼ ਤਾਂ ਨਹੀਂ ਹੋਣੀਆਂ ਉਸ ਲੈਵਲ ਦੇ ਉੱਤੇ, ਜੋ ਵੀ ਹੈ ਥੋੜਾ ਬਹੁਤ ਭਾਵੇਂ ਖੋਲ ਵੀ ਦੇਣ ਸਟੇਟਾਂ ਨੂੰ, ਹੋਰ ਕੇਸਿਸ ਰਿਪੋਰਟ ਹੋਣਗੇ, ਲੋਕ ਵੀ ਨਹੀਂ, ਲੇਕਿਨ ਜਿਹੜੀ ਇਹਨਾਂ ਦੀਆਂ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਹੁੰਦੀਆਂ ਨੇ, ਮੈਨੂੰ ਲੱਗਦਾ ਹੈ ਵੀ ਇਸ ਵਾਰ ਕਾਫੀ ਜਿਹੜਾ ਉਹ ਐਕੂਜ਼ੇਸ਼ਨਸ ਪਹਿਲੀਆਂ ਵੀ ਜਦੋਂ ਕਿ ਟਰੰਪ ਨੇ ਹਿਲਰੀ ਦਾ ਕਰੁਕ ਟਾਈਟਲ ਦੇ ਕੇ ਜਿਸ ਤਰੀਕੇ ਦਾ ਕੀਤਾ, ਔਰ ਫਿਰ ਉਹਦੇ ਚ ਜ਼ੀਨੋਫੋਬੀਆ ਵੀ ਸੀ, ਮੈਕਸੀਕੋ ਦੇ ਖਿਲਾਫ ਵੀ ਸੀ, ਇਸਲਾਮ ਦੇ ਖਿਲਾਫ ਵੀ ਸੀ। ਸੋ ਇਸ ਵਾਰ ਵੀ ਟਾਰਗੇਟਡ ਜ਼ਿਆਦਾ ਚੀਨੇ ਹੋਣਗੇ। ਔਰ ਇਹ ਸਾਰੇ ਦੇ ਵਿੱਚ ਇਹ ਜਿਹੜਾ ਪਾਰਟ ਵੀ ਹੈ, ਜੇ ਅਸੀਂ ਇਹਨੂੰ ਨੋਕ ਝੋਕ ਨੂੰ ਦੇਖੀਏ ਤਾਂ ਇਹ ਇਸ ਪਾਸੇ ਵਾਲੀ ਇਸ਼ਾਰਾ ਕਰਦੇ। ਔਰ ਮੈਂ ਘੜੀ ਵੱਲ ਦੇਖ ਰਿਹਾ ਕਿ ਘੜੀ ਅੱਗੇ ਨੂੰ ਜਾ ਰਹੀ ਹੈ। ਇੱਕ ਦੋ ਟੌਪਿਕ ਮੈਂ ਹੋਰ ਵੀ ਲੈਣਾ ਚਾਹੁੰਦਾ ਸੀ, ਪਰ ਹੁਣ ਮੈਂ ਇਸ ਦੀ ਦਾ ਕਲੋਜ਼ ਕਰਨ ਤੋਂ ਪਹਿਲਾਂ ਓਵਰਆਲ ਜੋ ਦੁਨੀਆ ਦੇ ਵਿੱਚ ਇਸ ਵੇਲੇ ਹਾਲਤ ਹੈ, ਕੁੱਲ ਕੇਸ ਜਿਹੜੇ ਨੇ ਉਹ 5 ਮਿਲੀਅਨ ਨੂੰ ਕ੍ਰਾਸ ਕਰ ਚੁੱਕੇ ਨੇ। ਨੰਬਰ ਹੈ 5,36,018। ਸੋ 50 ਲੱਖ ਤੋਂ ਜ਼ਿਆਦਾ ਜਿਹੜੇ ਟੈਸਟਡ ਨੇ ਇਹ ਕੋਰੋਨਾ ਪੋਜ਼ਿਟਿਵ ਕੇਸਿਸ ਨੇ। ਫਿਰ ਮੌਤਾਂ ਜਿਹੜੀਆਂ ਨੇ 3,26,242 ਇਹ ਟੋਟਲ ਡੈਥਸ ਨੇ। ਔਰ ਇਹ ਸਾਰੇ ਦੇ ਨਾਲ ਅਮਰੀਕਾ ਜਿਹਨੂੰ ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਬੈਜ ਆਫ ਆਨਰ, ਉਹਨਾਂ ਦੇ ਜਿਹੜੇ ਕੇਸ ਨੇ 1,05,76,652। ਸੋ 15 ਲੱਖ ਤੋਂ ਜ਼ਿਆਦਾ ਕੋਰੋਨਾ ਪੋਜ਼ਿਟਿਵ ਨੇ ਔਰ ਮੌਤਾਂ 93,858 ਟੋਟਲ ਡੈਥਸ ਨੇ। ਰਸ਼ੀਆ ਜਿਹੜਾ ਅਮਰੀਕਾ ਤੋਂ ਬਾਅਦ ਮੈਕਸਿਮਮ ਕੇਸ ਨੇ ਉੱਥੇ 3,08,705 ਔਰ ਮੌਤਾਂ ਵੀ ਰਸ਼ੀਆ ਦੇ ਵਿੱਚ ਰਿਲੇਟਿਵਲੀ ਘੱਟ ਨੇ ਅਮਰੀਕਾ ਦੇ 27,778। ਸਪੇਨ ਦੇ ਵਿੱਚ ਕੋਰੋਨਾ ਪੋਜ਼ਿਟਿਵ 2,78,803 ਕੇਸਿਸ ਨੇ ਔਰ ਕੁੱਲ ਡੈਥਸ ਜਿਹੜੀਆਂ ਨੇ 18,121 ਨੇ। ਬ੍ਰਾਜ਼ੀਲ ਜਿਹਦਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਆਲਮੋਸਟ ਚੌਥੇ ਨੰਬਰ ਤੇ ਪਹੁੰਚ ਗਿਆ। ਉਹਨਾਂ ਦਾ ਪ੍ਰੈਜ਼ੀਡੈਂਟ ਅਜੇ ਵੀ ਡਿਨਾਇਲ ਚ ਹੈ। 2000 ਦੇ ਕਰੀਬ ਡੈਥਸ ਪਿਛਲੇ 24 ਘੰਟੇ ਚ ਹੋਈਆਂ ਔਰ ਇਸ ਵੇਲੇ ਟੋਟਲ ਉੱਥੇ ਜਿਹੜੇ ਕੋਰੋਨਾ ਪੋਜ਼ਿਟਿਵ ਕੇਸ ਨੇ 2,75,087 ਨੇ। ਭਾਰਤ ਜਿਹੜੇ ਡਿਨਾਇਲ ਚ ਰਹੇ, ਫਿਰ ਉਹ ਖਾਲੀਆਂ ਖੜਕਾਉਂਦੇ ਰਹੇ, ਗਊ ਮੂਤ ਪਿਆਉਂਦੇ ਰਹੇ, ਗਊ ਮੂਤਰ ਪਾਰਟੀ। ਰਾਮਦੇਵ ਨੇ ਵੀ ਇਲਾਜ ਕੱਢਿਆ, ਕਿਸੇ ਹੋਰ ਨੇ ਵੀ ਕਿਹਾ ਕੋਈ ਜਿਹੜਾ ਹਲਦੀ ਖਵਾ ਰਿਹਾ, ਕੋਈ ਹੋਰ ਜੜੀ ਬੂਟੀ ਦੱਸ ਰਿਹਾ। ਪਰ ਭਾਰਤ ਦੇ ਵਿੱਚ ਇਸ ਵੇਲੇ ਜਿਹੜੇ ਟੈਸਟਡ ਕੇਸਿਸ ਨੇ ਉਹਨਾਂ ਚ 1,11,602 ਟੋਟਲ ਕੇਸ ਨੇ ਔਰ ਡੈਥਸ ਜਿਹੜੀਆਂ ਨੇ 3,426 ਡੈਥਸ ਨੇ। ਔਰ ਇਹ 11ਵੇਂ ਨੰਬਰ ਤੇ ਹੈ ਭਾਰਤ ਇਸ ਵੇਲੇ ਦੁਨੀਆ ਜਿੱਥੇ ਮੈਕਸਿਮਮ ਕੇਸ ਨੇ। ਪਾਕਿਸਤਾਨ ਬੇਸ਼ੱਕ ਆਬਾਦੀ ਦੇ ਲਿਹਾਜ਼ ਨਾਲ ਉਹ ਭਾਰਤ ਦਾ 6ਵਾਂ ਹਿੱਸਾ ਹੈ, ਲੇਕਿਨ ਉਹ 19ਵੇਂ ਨੰਬਰ ਤੇ ਹੈ ਇਸ ਵੇਲੇ ਔਰ 45,898 ਟੋਟਲ ਕੇਸ ਨੇ ਔਰ 985 ਪਾਕਿਸਤਾਨ ਦੇ ਵਿੱਚ ਡੈਥਸ ਨੇ। ਸੋ ਇਹ ਕੁੱਲ ਮਿਲਾ ਕੇ ਪਿਕਚਰ ਹੈ ਔਰ ਰੱਬ ਰਹਿਮਤ ਕਰੇ। ਇਹ ਸਾਰਾ ਜਿਹੜਾ ਚੱਲ ਰਿਹਾ ਹੈ, ਸਿਆਸਤ ਵੀ ਰਹਿ ਗਈ ਆਪਣੀ ਥਾਂ ਤੇ, ਜ਼ਿੰਦਗੀ ਨੇ ਵੀ ਜਿਹੜਾ ਉਹ ਆਮ ਵਾਂਗ ਹੋਣਾ। ਸੋ ਜ਼ਾਹਰ ਹੈ ਕਿ ਅਸੀਂ ਇਹਦੇ ਨਾਲ ਜਿਹੜਾ ਕੋਰੋਨਾ ਮਾਈ ਦੇ ਨਾਲ ਰਹਿਣਾ ਵੀ ਸਿੱਖ ਰਹੇ, ਪਰ ਫਿਰ ਵੀ ਜੇ ਅਲਟੀਮੇਟਲੀ ਸਾਨੂੰ ਨਿਜਾਤ ਮਿਲੇਗੀ ਰੱਬ ਦੀ ਦਰਗਾਹ ਚੋਂ, ਰੱਬ ਦੀ ਰਹਿਮਤ ਦੇ ਨਾਲ। ਸੋ ਇਹੀ ਸਾਡੀ ਅਰਦਾਸ ਹੈ, ਦੁਆ ਹੈ ਕਿ ਵਾਹਿਗੁਰੂ ਕੁੱਲ ਇਨਸਾਨੀਅਤ ਨੂੰ ਇਸ ਵਬਾ ਤੋਂ ਛੁਟਕਾਰਾ ਦੇ ਔਰ ਸਾਨੂੰ ਜਿਹੜਾ ਹੈ ਉਹ ਸੱਚ ਦੇ ਰਸਤੇ ਤੇ ਤੁਰਨਾ ਸਿਖਾਏ। ਇਨਸਾਨੀਅਤ ਦਾ ਪਿਆਰ ਸਾਡੇ ਹਰ ਇੱਕ ਦੇ ਅੰਦਰ ਹੋਏ ਔਰ ਅਸੀਂ ਅੰਦਰਲੇ ਸੱਚ ਨੂੰ ਪਛਾਣੀਏ ਔਰ ਸ਼ੈਤਾਨ ਦੇ ਜਿਹੜੇ ਝਾਂਸੇ ਨੇ, ਸ਼ੈਤਾਨ ਦੀ ਖੇਡ ਹੈ ਜਿਹਦੇ ਵਿੱਚ ਗਰੀਡ ਹੈ, ਸੈਲਫਿਸ਼ਨੈਸ ਹੈ ਔਰ ਇੱਕ ਦੂਸਰੇ ਦੇ ਹੱਕ ਨੂੰ ਖੋਹਣਾ ਹੈ, ਇੱਕ ਦੂਸਰੇ ਦੇ ਉੱਤੇ ਪੈਰ ਰੱਖ ਕੇ ਅੱਗੇ ਜਾਣ ਦੀ ਜਿਹੜੀ ਭਾਵਨਾ, ਜਿਹੜੀ ਕਿ ਇਸ ਕੰਪੀਟੀਟਿਵ ਦੌਰ ਨੇ ਔਰ 20ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਇਸ ਦੀ ਤੇਜ਼ੀ ਹੋਈ ਔਰ ਲਗਾਤਾਰਤਾ ਦੇ ਨਾਲ ਇਹ ਗੱਲ ਅੱਗੇ ਨੂੰ ਵੱਧ ਰਹੀ ਹੈ। ਔਰ ਇਹੀ ਆਸ ਕਰ ਸਕਦੇ ਹਾਂ ਕਿ ਬੇਸ਼ੱਕ ਇਕਨੋਮੀ 'ਚ ਰਿਸੈਸ਼ਨ ਹੋਏ ਜਾਂ ਡਿਪਰੈਸ਼ਨ ਹੋਏ, ਪਰ ਜੇ ਇਨਸਾਨੀ ਈਗੋ ਦੇ ਵਿੱਚ, ਇਨਸਾਨੀ ਇਸ
ਭੁੱਖ ਦੇ ਵਿੱਚ ਔਰ ਇਹ ਜਿਹੜੀ ਅੰਦਰ ਸਾਡੇ ਗਰੀਡ ਹੈ, ਜੇ ਇਹਦੇ 'ਚ ਵੀ ਰਿਸੈਸ਼ਨ ਆ ਜਾਏ, ਰਿਸੈਸ਼ਨ ਹੀ ਨਹੀਂ ਡਿਪਰੈਸ਼ਨ ਆ ਜਾਏ, ਤੇ ਮੇਰਾ ਖਿਆਲ ਹੈ ਕਿ ਵੀ ਸ਼ਾਇਦ ਫਿਰ ਦੂਸਰੀ ਇਕਨੋਮੀ ਰਿਸੈਸ਼ਨ ਚੋਂ ਨਿਕਲ ਸਕਦੀ ਹੈ। ਇਹੀ ਜਿਹੜਾ ਉਹ ਰੱਬ ਦੀ ਰਹਿਮਤ ਹੋਏ ਜੇ ਇਵੇਂ ਹੋ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।